ਪੰਜਾਬੀ ਰੇਡੀਓ ਦੀ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੁੰਦੇ ਨੇ ਮੈਂਟੂ ਗੁਸਰੀਆ ਜੀ, ਜੋ ਦੱਸਦੇ ਨੇ ਕਿ ਪੰਜਾਬ ਦੇ ਕੀ ਹਾਲਾਤ ਨੇ ਜਾਂ ਪੂਰੇ ਭਾਰਤ ਦੇ ਕੀ ਹਾਲਾਤ ਨੇ। ਉਸ 'ਤੇ ਆਪਾਂ ਗੱਲਬਾਤ ਕਰਦੇ ਹਾਂ। ਗੱਲਬਾਤ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ 4082272500 ਉਹਨਾਂ ਦਾ ਫੋਨ ਨੰਬਰ ਹੈ ਜੀ। ਕ੍ਰਿਸ਼ਨ ਧਨੋਤਾ ਜੂਬਾ ਸਿਟੀ ਤੋਂ ਰਜਿੰਦਰ ਸਿੰਘ ਚੌਹਾਨ ਬੇਕਰਸਫੀਲਡ, ਗੁਰਵਿੰਦਰ ਸਿੰਘ ਤੇ ਅਵਤਾਰ ਸਿੰਘ ਚੰਦੀ ਕੋਚੇਲਾ ਤੋਂ, ਅਰਨੋ ਐਕਸਪ੍ਰੈਸ ਵਾਲੇ ਜੱਸੀ ਗਿੱਲ ਤੇ ਲਾਲੀ ਸਿੱਧੂ ਜੀ ਬੇਕਰਸਫੀਲਡ, ਪੰਜਾਬੀ ਅਮਰੀਕਨ ਸੀਨੀਅਰ ਸੈਂਟਰ ਬੇਕਰਸਫੀਲਡ, ਬਹੁਤ ਬਹੁਤ ਇਹਨਾਂ ਦੇ ਧੰਨਵਾਦੀ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਜੀ ਮੈਂਟੂ ਗੁਸਰੀਆ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅਤੇ ਮੈਂਟੂ ਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਜਿਹੜੇ ਨਾਭਾ ਜੇਲ੍ਹ ਦੇ ਵਿੱਚੋਂ ਗੈਂਗਸਟਰ ਫਰਾਰ ਹੋਏ ਸੀਗੇ, ਲੋਕਾਂ ਨੂੰ ਮਤਲਬ ਫਿਕਰ ਵੀ ਬਹੁਤ ਆ ਕਿ ਫਰਾਰ ਹੋਏ ਆ, ਕਿਉਂ ਹੋਏ ਆ, ਕੀ ਕਰਨਗੇ। ਅਤੇ ਇੱਕ ਤਾਂ ਉਸ ਦੀ ਗੱਲਬਾਤ ਆਪਾਂ ਕਰਾਂਗੇ। ਤਾਂ ਉੱਧਰ ਮਨਪ੍ਰੀਤ ਬਾਦਲ ਦੀ ਘਰਵਾਲੀ ਨੂੰ ਕਿਸੇ ਨੇ ਫੇਂਟ ਮਾਰ ਕੇ ਜ਼ਖਮੀ ਕੀਤਾ। ਹਾਂਜੀ, ਇਹ ਹੁਣੇ ਦੀਆਂ ਹੀ ਖਬਰਾਂ ਨੇ, ਲਗਭਗ ਮੇਰੇ ਖਿਆਲ ਦੇ ਨਾਲ ਅੱਧੇ ਘੰਟੇ ਦੇ ਵਿੱਚ ਹੀ ਇਹ ਚਰਚਿਤ ਹੋਈਆਂ। ਪਹਿਲੀ ਜਿਹੜੀ ਖਬਰ ਇਸ ਸਮੇਂ ਹੋਣ ਦੀ ਸਭ ਤੋਂ ਵੱਡੀ ਖਬਰ ਆਉਣ ਡਈ ਹੈ, ਉਹ ਇਹੋ ਹੀ ਹੈ ਕਿ ਜਿਹੜੇ ਗੈਂਗਸਟਰ ਫਰਾਰ ਹੋਏ ਸਨ, ਉਹਨਾਂ ਦੇ ਵਿੱਚੋਂ ਕੁਲਪ੍ਰੀਤ ਨੀਟਾ ਦਿਓਲ ਹੈ, ਜਿਹੜਾ ਮੋਗੇ ਦਾ ਰਹਿਣ ਵਾਲਾ, ਉਹਨੂੰ ਇੰਦੌਰ ਦੇ ਵਿੱਚੋਂ ਉੱਥੇ ਕੋਈ ਕਿਰਾਏ ਦਾ ਮਕਾਨ ਲੈ ਪੁਲਿਸ ਨੇ ਜਦੋਂ ਰੂਟੀਨ ਚੈੱਕਅਪ ਦੇ ਵਜੋਂ ਜਦੋਂ ਉਸ ਮਕਾਨ ਦੀ ਇਹਨਾਂ ਨੇ ਤਲਾਸ਼ੀ ਲਈ ਪੁਲਿਸ ਵਾਲਿਆਂ ਨੇ, ਤੇ ਉਹਨਾਂ ਨੂੰ ਕੁਝ ਸ਼ੱਕੀ ਜਾਪਿਆ। ਉਹਨਾਂ ਨੇ ਸ਼ੱਕ ਦੇ ਆਧਾਰ ਤੇ ਇਹਨੂੰ ਹਿਰਾਸਤ 'ਚ ਲਿਆ ਤੇ ਉਸ ਤੋਂ ਬਾਅਦ ਮਾਮਲਾ ਖੁੱਲਦਾ ਜਿਹੜਾ ਸੀ ਉਹ ਸਾਰਾ ਖੁੱਲ੍ਹ ਗਿਆ। ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਗੈਂਗਸਟਰ ਹੈ ਜਿਹੜਾ ਫਰਾਰ ਹੋਇਆ। ਗੈਂਗਸਟਰ ਉਹਨਾਂ ਦੇ ਗੈਂਗਸਟਰਾਂ ਦਾ ਇੱਕ ਸਾਥੀ ਹੈ ਕੁਲਪ੍ਰੀਤ ਨੀਟਾ ਦਿਓਲ। ਹੋਰ ਉੱਥੇ ਕਿੰਨੇ ਜਾਣੇ ਰਹਿਣ ਡਏ ਸਨ, ਕਿੰਨੇ ਗ੍ਰਿਫਤਾਰ ਹੋਏ, ਇਸ ਕਹਾਣੀ ਦੇ ਵਿੱਚ ਕੋਈ ਹੋਰ ਪਹਿਲੂ ਆ, ਹੋਰ ਕੋਈ ਪੱਖ ਆ, ਉਹ ਹਾਲ ਦੀ ਘੜੀ ਸਾਫ਼ ਨਹੀਂ ਹੋ ਸਕਿਆ, ਕਿਉਂਕਿ ਇੰਨੀਆਂ ਕੁ ਰਿਪੋਰਟਾਂ ਆ ਰਹੀਆਂ ਨੇ ਸ਼ੁਰੂਆਤੀ ਦੌਰ ਦੇ ਵਿੱਚ ਕਿ ਮੱਧ ਪ੍ਰਦੇਸ਼ ਪੁਲਿਸ ਨੇ ਨੀਟਾ ਦਿਓਲ ਫੜ ਲਿਆ, ਉਹਨੂੰ ਕੱਲ੍ਹ ਨੂੰ ਅਦਾਲਤ 'ਚ ਪੇਸ਼ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ। ਸੋ ਬਹੁਤ ਕੁਛ ਹੈ ਜਿਹੜਾ ਉਹ ਉਦੋਂ ਹੀ ਸਾਫ਼ ਹੋਏਗਾ ਜਦੋਂ ਕੁਲਪ੍ਰੀਤ ਨੀਟਾ ਦਿਓਲ ਨੂੰ ਪੁਲਿਸ ਹੈ ਜਿਹੜੀ ਇੱਥੇ ਪੰਜਾਬ 'ਚ ਲੈ ਕੇ ਆਏਗੀ। ਇਹ ਇਨਵੈਸਟੀਗੇਸ਼ਨ ਕਰਨਗੇ ਕਿ ਕਿਸ ਤਰ੍ਹਾਂ ਇਹ ਉੱਥੋਂ ਤੱਕ ਪਹੁੰਚੇ, ਕਿਹੜੇ ਬੰਦੇ ਸਨ ਜਿਹੜੇ ਉਹਨਾਂ ਨੂੰ ਹੈਲਪ ਕਰਦੇ ਪਏ ਸਨ, ਕਿਹੜੇ ਬੰਦਿਆਂ ਨੇ ਜਿਹੜੇ ਉਹਨਾਂ ਲਈ ਸਾਧਨ ਜੁਟਾਏ, ਪੈਸਾ ਜੁਟਾਇਆ, ਕਿਹਨਾਂ ਬੰਦਿਆਂ ਨੇ ਪ੍ਰਬੰਧ ਕੀਤੇ, ਕਿਹਨਾਂ ਬੰਦਿਆਂ ਨੇ ਜੇਲ੍ਹ 'ਚੋਂ ਭੱਜਣ ਲਈ ਮਦਦ ਕੀਤੀ। ਇਹ ਸਾਰਾ ਕੁਛ ਹੈ ਜਿਹੜਾ ਉਹ ਲੰਮੀ ਚੌੜੀ ਪੜਤਾਲ ਦਾ ਵਿਸ਼ਾ ਹੈ। ਸੋ ਆਉਣ ਵਾਲੇ ਦਿਨਾਂ 'ਚ ਇਹ ਜਿਹੜੀ ਇਨਵੈਸਟੀਗੇਸ਼ਨ ਹੋਏਗੀ ਉਹ ਬਹੁਤ ਕੁਛ ਸਾਫ਼ ਕਰੇਗੀ। ਜੇ ਆਪਾਂ ਦੇਖੀਏ ਜਿਹੋ ਜਿਹਾ ਇਸ ਸਮੇਂ ਹਾਲ ਆ ਪੰਜਾਬ ਦੇ ਵਿੱਚ, ਕਿਉਂਕਿ ਇੱਥੇ ਹੁਣ ਸਿਆਸੀ ਦਬਾਅ ਜਿਹੜਾ ਉਹ ਇੱਕ ਤਰ੍ਹਾਂ ਨਾਲ ਮੰਨਫੀ ਹੈ। ਸੋ ਜੇ ਪੁਲਿਸ ਲਿਆ ਕੇ ਪੜਤਾਲ ਕਰਦੀ ਹੈ, ਉਹਨਾਂ ਤੋਂ ਚੰਗੀ ਤਰ੍ਹਾਂ ਗਹੀਨਤਾ ਦੇ ਨਾਲ ਪੁੱਛਗਿੱਛ ਕਰਦੀ ਹੈ, ਤੇ ਬਹੁਤ ਕੁਛ ਸਾਫ਼ ਹੈ ਜਿਹੜਾ ਉਹ ਹੋ ਸਕਦਾ। ਦੂਜੇ ਪਾਸੇ ਜਿਹੜੀ ਤੁਸੀਂ ਗੱਲ ਕੀਤੀ ਹੈ ਮਨਪ੍ਰੀਤ ਬਾਦਲ ਦੇ ਘਰੋਂ ਜਿਨ੍ਹਾਂ ਨੂੰ ਫੇਟ ਵੱਜ ਗਈ ਹੈ, ਇਹਨਾਂ ਦਾ ਨਾਮ ਵੀਨੂ ਬਾਦਲ ਆ। ਔਰ ਇਹ ਬੀਬੀ ਹਮੇਸ਼ਾ ਹੀ ਜਦੋਂ ਚੋਣ ਲੜਦਾ ਪ੍ਰਕਾਸ਼ ਸਿੰਘ ਬਾਦਲ ਦਾ ਭਤੀਜਾ ਮਨਪ੍ਰੀਤ ਬਾਦਲ, ਤਾਂ ਇਹ ਬੀਬੀ ਵੀਨੂ ਬਾਦਲ ਹੈ ਜਿਹੜੀ ਇਹ ਡੋਰ ਟੂ ਡੋਰ ਕੰਪੇਨ ਕਰਦੀ ਹੈ, ਔਰ ਬਹੁਤ ਹੀ ਇਹਦਾ ਸ਼ਾਨਦਾਰ ਤਰੀਕਾ ਪ੍ਰਚਾਰ ਕਰਨ ਦਾ, ਖਾਸ ਤੌਰ ਤੇ ਸ਼ਹਿਰੀ ਇਲਾਕਿਆਂ ਦੇ ਵਿੱਚ ਇਸ ਬੀਬੀ ਨੂੰ ਬਹੁਤ ਢੰਗ ਆ ਔਰ ਬਹੁਤ ਮਿਲ ਘੁਲ ਕੇ ਇਹ ਪ੍ਰਚਾਰ ਕਰਦੀ ਆ। ਗਿੱਦੜਬਾਹੇ ਰਹੇ ਆ, ਗਿੱਦੜਬਾਹੇ ਵੀ ਇਹ ਪ੍ਰਚਾਰ ਕਰਦੀ ਹੁੰਦੀ ਸੀ ਵੀਨੂ ਬਾਦਲ। ਫਿਰ ਪਿੰਡਾਂ 'ਚ ਆ ਕੇ ਲੰਬੀ ਤੋਂ ਇਲੈਕਸ਼ਨ ਲੜਿਆ ਇਹਨਾਂ ਨੇ, ਉਦੋਂ ਵੀ ਪ੍ਰਚਾਰ ਕੀਤਾ। ਹੁਣ ਬਠਿੰਡੇ ਚੋਂ ਲੜਨ ਡਏ ਆ, ਬਠਿੰਡੇ ਦੇ ਵਿੱਚ ਉਹ ਬੀਬੀ ਉਦੋਂ ਦਾ ਹੀ ਮੋਰਚਾ ਖੋਲ੍ਹ ਕੇ ਬੈਠੀ ਆ ਜਿੱਦਾਂ ਦਾ ਐਲਾਨ ਹੋਇਆ ਸੀਟ ਦਾ ਮਨਪ੍ਰੀਤ ਬਾਦਲ ਦੇ ਉਮੀਦਵਾਰ ਵਜੋਂ। ਸੋ ਉਸ ਬੀਬੀ ਨੇ ਅੱਜ ਆਪਣਾ ਜਿਹੜਾ ਚੋਣ ਪ੍ਰਚਾਰ ਸੀ ਉਹ ਲਗਭਗ ਮੁਕਾ ਲਿਆ ਸੀ। ਬਿਲਕੁਲ ਅਖੀਰਲੇ ਜੇ ਘਰ ਸਨ ਡੋਰ ਟੂ ਡੋਰ ਕੰਪੇਨ ਦੇ, ਤਾਂ ਇੰਨੇ ਚਿਰ ਨੂੰ ਕੋਈ ਗੱਡੀ ਆਈ ਹੈ, ਕਾਰ ਆਈ ਹੈ, ਉਹਨੇ ਫੇਟ ਮਾਰੀ ਹੈ ਬੀਬੀ ਨੂੰ ਤੇ ਬਹੁਤ ਬੁਰੀ ਤਰ੍ਹਾਂ ਉਹਦੀ ਲੱਤ ਤੇ ਸੱਟ ਲੱਗੀ ਹੈ। ਹਾਲਾਂਕਿ ਉਹ ਜਿਹੜਾ ਕਾਰ ਚਾਲਕ ਸੀ, ਕਾਰ ਸਵਾਰ ਸੀਗਾ, ਉਹਨੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਲੋਕਾਂ ਨੇ ਉੱਥੇ ਫੜ ਲਿਆ ਉਹਨੂੰ। ਫੜ ਕੇ ਉਹਨੂੰ ਇੱਕ ਵਾਰੀ ਪੁਲਿਸ ਦੀ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ। ਉਹਦੀ ਕਾਰ ਤੇ ਪ੍ਰਾਊਡ ਟੂ ਬੀ ਅਕਾਲੀ ਦਾ ਕੋਈ ਸਟਿੱਕਰ ਲੱਗਿਆ, ਉਹ ਦੱਸਿਆ ਜਾਂਦਾ ਹੈ। ਮੁੱਢਲੀਆਂ ਰਿਪੋਰਟਾਂ ਇਹ ਨੇ, ਪਰ ਹਾਲ ਦੀ ਘੜੀ ਇਹ ਦੱਸਿਆ ਜਾ ਰਿਹਾ ਕਿ ਵੀਨੂ ਬਾਦਲ ਜੀ ਹੈ ਜਿਹੜੇ ਉਹਨਾਂ ਨੂੰ ਸੱਟ ਤੇ ਲੱਤ ਤੇ ਲੱਗੀ ਹੈ, ਪਰ ਉਸ ਤਰ੍ਹਾਂ ਉਹ ਠੀਕ ਨੇ। ਲੋਕ
ਵੈਸੇ ਕੰਬ ਜੇ ਗਏ ਆ, ਡਰ ਜੇ ਗਏ, ਤਰਬਕ ਜੇ ਗਏ ਆ ਕਿ ਇਹ ਚੋਣਾਂ ਜਿਹੜੀਆਂ ਐਤਕੀ ਇਸ ਪੁੱਠੇ ਰਾਹ ਨੂੰ ਕਿਉਂ ਪੈ ਗਈਆਂ। ਕਿਉਂਕਿ ਜਦੋਂ ਸ਼ੁਰੂ ਹੋਇਆ ਸੀ ਮਲੋਟ ਰੈਲੀ ਦੇ ਵਿੱਚ ਹਮਲਾ ਹੋ ਗਿਆ, ਉਦੋਂ ਬਹੁਤ ਤਗੜੀ ਲੜਾਈ ਹੋਈ। ਉਸ ਤੋਂ ਬਾਅਦ ਪੱਥਰਬਾਜ਼ੀ ਦੀ ਘਟਨਾ, ਜੁੱਤੀ ਕਾਂਡ, ਹੁਣ ਇਹ ਫੇਟ ਵਾਲਾ ਕਾਂਡ ਵਾਪਰ ਗਿਆ। ਲੋਕ ਡਰ ਰਹੇ ਆ ਕਿ ਐਤਕੀ ਇਹ ਸਭ ਕੁਛ ਹੈ ਜਿਹੜਾ ਉਹ ਇਹਨਾਂ ਗੇਤਾ ਕਿਉਂ ਸ਼ੁਰੂ ਹੋ ਗਿਆ ਤੇ ਸ਼ੁਰੂ ਵੀ ਕਾਹਦਾ ਹੋਇਆ। ਇਹ ਤੇ ਇਸ ਤਰ੍ਹਾਂ ਦਾ ਸਿਲਸਿਲਾ ਹੈ ਜਿਹੜਾ ਸਾਨੂੰ ਸੰਕੇਤ ਦੇਣ ਡਿਆ ਕਿ ਐਤਕੀ ਸਭ ਕੁਛ ਚੰਗਾ ਨਹੀਂ ਜਾਪਦਾ। ਬਿਲਕੁਲ ਜੀ, ਜਦੋਂ ਲੋਕ ਕੁਛ ਬਖਲਾਹਟ ਵਿੱਚ ਆ ਜਾਂਦੇ ਤਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਜ਼ਰੂਰ ਵਾਪਰਦੀਆਂ। ਤੇ ਅੱਗੇ ਆਪਾਂ ਇੱਕ ਮੂਵੀ ਦੀ ਗੱਲ ਕਰਦੇ ਹਾਂ ਕਿ ਦੰਗਲ ਮੂਵੀ ਆਈ ਆ ਜਿਹੜੀ ਠੀਕ ਬਹੁਤ ਵਧੀਆ ਦੇਖਣ ਵਾਲੀ ਆ। ਉਸ ਦੇ ਵਿੱਚ ਇੱਕ ਕੁੜੀ ਜ਼ਾਇਰਾ ਵਸੀਮ ਨੇ ਕੰਮ ਕੀਤਾ ਸੀਗਾ ਤੇ ਉਸ ਦੇ ਮਗਰ ਕੱਟੜਪੰਥੀ ਪੈ ਗਿਆ ਤੇ ਉਸਨੂੰ ਮਾਫੀ ਮੰਗਣੀ ਪਈ। ਇਹ ਬੜੀ ਸ਼ਰਮ ਵਾਲੀ ਗੱਲ ਆ ਕਿ ਭਾਰਤ ਵਰਗੇ ਦੇਸ਼ ਦੇ ਵਿੱਚ ਜਿੱਥੇ ਕਿ ਹਰੇਕ ਇਨਸਾਨ ਦੇ ਜੰਮਦੇ ਬੱਚੇ ਦੇ ਮੌਲਿਕ ਅਧਿਕਾਰ ਆ, ਉੱਥੇ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆਉਣ। ਕੁਛ ਦੇਸ਼ ਆ ਜਿਨ੍ਹਾਂ ਨੂੰ ਅਸੀਂ ਕਹਿੰਦੇ ਕਿ ਕੱਟੜਪੰਥੀ ਦੇਸ਼ ਆ, ਇਹਨਾਂ ਦੇ ਵਿੱਚ ਔਰਤਾਂ ਨੂੰ ਬਰਾਬਰਤਾ ਨਹੀਂ ਮਿਲਦੀ, ਲੋਕਾਂ ਨੂੰ ਆਜ਼ਾਦੀ ਨਹੀਂ ਮਿਲਦੀ। ਪਰ ਜੇ ਇਹ ਗੱਲਾਂ ਸਾਡੇ ਇੱਥੇ ਭਾਰਤ ਦੇ ਵਿੱਚ ਵਾਪਰ ਲੱਗ ਪਈਆਂ ਤੇ ਫਿਰ ਅਸੀਂ ਵੀ ਉਸੇ ਸ਼੍ਰੇਣੀ 'ਚ ਆ ਜਾਵਾਂਗੇ ਜਿਸ ਸ਼੍ਰੇਣੀ ਦੇ ਵਿੱਚ ਰੱਖ ਕੇ ਅਸੀਂ ਉਹਨਾਂ ਨੂੰ ਭੰਡਦੇ ਹਾਂ, ਕਰਦੇ ਹਾਂ। ਸਾਡੇ ਪਾਕਿਸਤਾਨ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਨੇ। ਪਾਕਿਸਤਾਨ ਦੇ ਵਿੱਚ ਪਿੱਛੇ ਜੇ ਇੱਕ ਮਾਡਲ ਨੂੰ ਉਹਦੇ ਭਰਾ ਨੇ ਮਾਰ ਦਿੱਤਾ ਸੀਗਾ, ਉਹ ਬਹੁਤ ਸੁਰਖੀਆਂ ਦੇ ਵਿੱਚ ਰਹੀ। ਬਲੋਚ ਸੀਗਾ, ਬੀਬੀ ਦਾ ਨਾਮ ਕੰਦੀਮ ਬਲੋਚ। ਦੂਜੇ ਪਾਸੇ ਉੱਥੇ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਰਹੀਆਂ, ਜਿੱਦਾਂ ਮਲਾਲਾ ਨੂੰ ਗੋਲੀਆਂ ਮਾਰੀਆਂ ਗਈਆਂ ਅਫਗਾਨਿਸਤਾਨ ਦੇ ਵਿੱਚ। ਪਾਕਿਸਤਾਨ ਦੇ ਵਿੱਚ ਮੁਖਤਾਰ ਮਾਈ ਦਾ ਜੋ ਕਿੱਸਾ ਸਾਹਮਣੇ ਆਇਆ ਸੀ, ਦੁਨੀਆ ਕਿੰਨੀ ਜ਼ਿਆਦਾ ਉਸ ਮਾਮਲੇ ਦੇ ਵਿੱਚ ਸੁੰਨ ਹੋ ਗਈ ਕਿ ਇੱਕ ਬੀਬੀ ਨੂੰ ਸ਼ਿਕਾਰ ਬਣਾਇਆ ਗਿਆ। ਉਹ ਇਹੋ ਜਿਹੀਆਂ ਘਟਨਾਵਾਂ ਉੱਥੋਂ ਤੇ ਅਸੀਂ ਸੁਣਦੇ ਆਏ ਹਾਂ ਕਿ ਉੱਥੇ ਔਰਤਾਂ ਦੇ ਨਾਲ ਬੜੀ ਬਰਬਰਤਾ ਵਰਤੀ ਜਾਂਦੀ ਹੈ, ਬੜੀ ਨਿਰਦਇਤਾ ਦੇ ਨਾਲ ਪੇਸ਼ ਆਇਆ ਜਾਂਦਾ। ਪਰ ਇੱਥੇ ਸਾਡੇ ਵੀ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਉਹ ਹੁਣ ਇਸ ਤਰੀਕੇ ਨਾਲ ਵਾਪਰਦੀਆਂ ਕਿ ਫਰਕ ਜਿਹੜੇ ਆ ਮਿਟਦੇ ਜਾਂਦੇ ਆ। ਇਹ ਜਿਹੜੀ ਬੱਚੀ ਹੈ ਜ਼ਾਇਰਾ ਵਸੀਮ, ਇਹਨੇ ਦੰਗਲ ਦੇ ਵਿੱਚ ਜੋ ਰੋਲ ਕੀਤਾ ਬਾਖੂਬ ਕੀਤਾ, ਬਾਕਮਾਲ ਕੀਤਾ। ਉਸ ਤੋਂ ਬਾਅਦ ਅਚਾਨਕ ਇਹ ਸੁਰਖੀਆਂ 'ਚ ਆ ਗਈ, ਲਾਈਮਲਾਈਟ ਦੇ ਵਿੱਚ ਆ ਗਈ। ਤੁਹਾਨੂੰ ਪਤਾ ਜਦੋਂ ਵੀ ਕੋਈ ਕਲਾਕਾਰ, ਚਾਹੇ ਬਾਲ ਕਲਾਕਾਰ ਹੈ, ਚਾਹੇ ਉਹ ਨੌਜਵਾਨ ਕਲਾਕਾਰ ਆ, ਚਾਹੇ ਮੈਚੋਰ ਕਲਾਕਾਰ ਆ, ਕਿਸੇ ਵੀ ਉਮਰ ਦਾ, ਜਦੋਂ ਉਹ ਬੁਲੰਦੀਆਂ ਤੇ ਜਾਂਦਾ ਤੇ ਫਿਰ ਉਹਦਾ ਮਾਨ ਸਨਮਾਨ ਹੁੰਦਾ। ਇਸ ਬੱਚੀ ਨੂੰ ਮੁੱਖ ਮੰਤਰੀ ਹੈ ਜਿਹੜੀ ਬੀਬੀ ਮੁਫਤੀ ਮਹਿਬੂਬਾ, ਉਹਨੇ ਆਪਣੇ ਪਾਸ ਬੁਲਾਇਆ, ਗਈ, ਉੱਥੇ ਬੈਠੇ ਆ, ਚਾਹ ਦਾ ਕੁੱਟ ਪੀਤਾ, ਗੱਲਾਂ ਬਾਤਾਂ ਕੀਤੀਆਂ, ਉਹਨੇ ਹਲਾਸ਼ੇਰੀ ਦਿੱਤੀ ਆ। ਉਹ ਫੋਟੋ ਇਹਨੇ ਬੱਚੀ ਨੇ ਖੁਸ਼ੀ ਦੇ ਨਾਲ, ਕਿਉਂਕਿ ਉਮਰ ਇਹਦੀ 16 ਕੁ ਸਾਲ ਆ, ਬੁਲੰਦੀ ਇਹਨੂੰ ਬਹੁਤ ਉੱਚੀ ਹਾਸਲ ਹੋ ਗਈ, ਇਹਨੇ ਉਹ ਫੋਟੋ ਜਿਹੜੀ ਉਹ ਆਪਣੇ ਪੇਜ ਤੇ ਪਾ ਦਿੱਤੀ। ਇੱਥੋਂ ਕੱਟੜਪੰਥੀ ਜਿਹੜੇ ਚਰਮਪੰਥੀ ਹੈ ਉਹ ਤਤੇ ਹੋ ਗਏ, ਉਹ ਇੰਨੇ ਜ਼ਿਆਦਾ ਉਬਲ ਪਏ ਕਿ ਉਹਨਾਂ ਨੇ ਫਿਰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ, ਤੈਨੂੰ ਐਂ ਕਰ ਦਿਆਂਗੇ, ਉਹ ਕਰ ਦਿਆਂਗੇ, ਤੂੰ ਆਹ ਕੀਤਾ, ਤੂੰ ਉਹ ਕੀਤਾ। ਜਿਸ ਤਰ੍ਹਾਂ ਦੇ ਚਰਮਪੰਥੀ ਦਿਮਾਗ ਰੱਖਦੇ ਆ, ਫਿਰ ਉਸੇ ਤਰ੍ਹਾਂ ਦਾ ਉਹਨਾਂ ਨੇ ਜ਼ਹਿਰ ਉਗਲਿਆ। ਇਹ ਫਿਰ ਡਰ ਗਈ, ਜ਼ਾਹਿਰਾ ਵਸੀਮ ਡਰ ਗਈ। ਇਹਨੇ ਡਰ ਦੇ ਵਿੱਚ ਇੱਕ ਪੋਸਟ ਪਾਈ ਜਿਹਨੂੰ ਆਪਾਂ ਮਾਫੀਨਾਮਾ ਕਹਿ ਸਕਦੇ ਹਾਂ। ਉਹਦੇ ਵਿੱਚ ਇਹਨੇ ਲਿਖਿਆ ਕਿ ਇਹ ਮੇਰਾ ਭਾਈ ਖੁੱਲਾ ਮਾਫੀਨਾਮਾ ਹੈ, ਮੈਂ ਜਿਹੜਾ ਕੋਈ ਕੰਮ ਕੀਤਾ ਤੇ ਕੁਝ ਲੋਕਾਂ ਦੇ ਨਾਲ ਮੈਂ ਮਿਲ ਕੇ ਕੁਝ ਲੋਕਾਂ ਨੂੰ ਨਾਰਾਜ਼ ਕਰ ਲਿਆ, ਇਹਦੇ ਲਈ ਮੈਂ ਮਾਫੀ ਮੰਗਦੀ ਆ। ਉਹ ਜ਼ਾਰਾ ਜੀ ਗੱਲ ਆ ਕਿ ਉਹ ਡਰ ਗਈ, ਪਤਾ ਨਹੀਂ ਧਮਕੀ ਉਹਨੂੰ ਮਾਰਨ ਦੀ ਦਿੱਤੀ ਜਾਂ ਉਹਦੇ ਘਰਦਿਆਂ ਨੂੰ ਕੋਈ ਨੁਕਸਾਨ ਪਹੁੰਚਾਉਣ ਦੀ ਦਿੱਤੀ, ਪਰ ਉਹ ਇਸ ਧਮਕੀ ਤੋਂ ਡਰੀ ਜ਼ਰੂਰ। ਉਹਨੇ ਪੋਸਟ ਪਾਈ। ਬਾਅਦ ਦੇ ਵਿੱਚ ਲੋਕਾਂ ਨੇ ਜਦੋਂ ਉਹਨੂੰ ਨੋਟਿਸ ਕੀਤਾ ਕਿ ਡਰੀ ਹੋਈ ਹੈ, ਦਹਿਲੀ ਹੋਈ ਹੈ, ਸੋ ਉਸ ਸੂਰਤ ਦੇ ਵਿੱਚ ਫਿਰ ਉਹਨੇ ਉਹ ਪੋਸਟ ਹੈ ਜਿਹੜਾ ਰਿਮੂਵ ਕਰ ਦਿੱਤਾ। ਪਰ ਜਦ ਤੱਕ ਦੇਸ਼ ਦੇ ਵਿੱਚ ਚਰਚਾ ਜਿਹੜੀ ਛਿੜ ਚੁੱਕੀ ਸੀ, ਅੱਜ ਸਾਰਾ ਦਿਨ ਮੀਡੀਆ ਸਫਾ ਦੇ ਵਿੱਚ ਆਮ ਲੋਕਾਂ ਦੇ ਵਿੱਚ ਇਹ ਚਰਚਾ ਜਿਹੜੀ ਬਹੁਤ ਵੱਡੇ ਪੱਧਰ ਤੇ ਚੱਲਦੀ ਰਹੀ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ, ਉਹ ਇਸ ਤਰ੍ਹਾਂ ਦੀਆਂ ਬੰਦਿਸ਼ਾਂ ਜਿਹੜੀਆਂ ਉਹ ਸਾਡੇ ਸਮਾਜ ਦਾ ਹਾਲੇ ਵੀ ਬਹੁਤ ਸਾਰਾ ਨੁਕਸਾਨ ਹੈ ਜਿਹੜਾ ਕਰੀ ਜਾਂਦੀਆਂ। ਹੁਣ ਆਮਿਰ ਖਾਨ ਜਾਂ ਹੋਰ ਜਿਹੜੇ ਫਿਲਮੀ ਜਗਤ ਦੇ ਸਿਤਾਰੇ ਆ, ਉਹਨਾਂ ਨੇ ਬਹੁਤ ਵਿਰੋਧ ਕੀਤਾ। ਪਰ ਜੇ ਆਪਾਂ ਇੱਥੇ ਕੁੱਲ ਮਿਲਾ ਕੇ ਵੇਖੀਏ, ਜਿਹੜੇ ਅਲਗਾਵਵਾਦੀ ਹੈ, ਜਿਹੜੇ ਵੱਖਵਾਦੀ ਹੈ, ਜਿਹੜੇ ਕੱਟੜਪੰਥੀ, ਚਰਮਪੰਥੀ, ਪਤਾ ਨਹੀਂ ਕਿਹੋ ਜਿਹੇ ਨਾਂ ਆ ਉਹਨਾਂ ਦੇ, ਉਹ ਲੋਕ ਆਪਣੇ ਬੱਚਿਆਂ ਨੂੰ ਤੇ ਸੁਰੱਖਿਅਤ ਰੱਖਦੇ ਆ।
ਉਂਝ ਕਹਿੰਦੇ ਵੱਖਵਾਦੀ ਕਸ਼ਮੀਰ ਦੇ ਵਿੱਚ ਜਿਹੜੇ ਬਹੁਤੇ ਵੱਖਵਾਦੀ ਅਲਗਾਵਾਦੀ ਹੈ ਉਹਨਾਂ ਦੇ ਆਪਣੇ ਬੱਚੇ ਜਾਂ ਤੇ ਬਾਹਰ ਪੜ੍ਹਦੇ ਆ ਜਾਂ ਇੱਥੇ ਚੰਗੀਆਂ ਤਗੜੀਆਂ ਨੌਕਰੀਆਂ ਤੇ ਆ, ਵਧੀਆ ਸਕੂਲਾਂ 'ਚ ਪੜ੍ਹਾ ਕੇ ਉਹਨਾਂ ਨੇ ਸੈਟਲ ਕੀਤੇ ਹੋਇਆ। ਪਰ ਦੂਜੇ ਪਾਸੇ ਆਮ ਬੱਚਿਆਂ ਦੇ ਉਹ ਸਕੂਲਾਂ ਨੂੰ ਅੱਗ ਲਾਈ ਜਾਂਦੇ ਆ। ਇਹ ਪਤਾ ਨਹੀਂ ਕਿਸ ਤਰ੍ਹਾਂ ਦੀ ਆਜ਼ਾਦੀ ਹੈ ਕਿ ਦੂਜੇ ਦੇ ਬੱਚਿਆਂ ਨੂੰ ਅੱਗੇ ਨਹੀਂ ਵਧਣ ਦੇਣਾ ਤੇ ਆਪਦੇ ਬੱਚਿਆਂ ਨੂੰ ਸਭ ਕੁਛ ਹੈ ਜਿਹੜਾ ਉਹ ਇਸੇ ਮੁਲਕ 'ਚ ਦਬਾਈ ਵੀ ਜਾਣਾ। ਇਹ ਇਸ ਤਰ੍ਹਾਂ ਦੀ ਜਿਹੜੀ ਆਜ਼ਾਦੀ ਲਈ ਲੜਦੇ ਪਏ ਆ, ਗੱਲ ਆਜ਼ਾਦੀ ਦੀ ਕਰਦੇ ਆ, ਪਰ ਇਹਨਾਂ ਦੀ ਆਜ਼ਾਦੀ ਦੇ ਵਿੱਚ ਕਿੰਨੀ ਕੁ ਆਜ਼ਾਦੀ ਹੋਏਗੀ ਉਹ ਤੇ ਫਿਰ ਇਹਨਾਂ ਦੀ ਸੋਚ ਤੋਂ ਦਿਸਣ ਡਈ ਹੈ ਨਾ ਕਿ ਤੁਸੀਂ ਇੱਕ ਬੱਚੀ ਦੇ ਉਸ ਰੋਲ ਤੋਂ ਘਬਰਾਏ ਪਏ ਹੋ, ਉਸ ਰੋਲ ਤੋਂ ਤੁਸੀਂ ਡਰੇ ਪਏ ਹੋ, ਸੜੇ ਪਏ ਹੋ, ਤਪੇ ਪਏ ਹੋ, ਜਿਸ ਰੋਲ ਨੇ ਬੱਚੀਆਂ ਲਈ ਪ੍ਰੇਰਨਾ ਪੈਦਾ ਕੀਤੀ ਹੈ ਕਿ ਬੱਚੀਆਂ ਵੀ ਲੜ ਸਕਦੀਆਂ ਨੇ, ਬੱਚੀਆਂ ਵੀ ਜ਼ਿੰਦਗੀ 'ਚ ਕੁਝ ਕਰ ਸਕਦੀਆਂ ਨੇ। ਐਸਾ ਰੋਲ ਪ੍ਰੇਰਨਾਦਾਇਕ ਮੇਰੇ ਖਿਆਲ ਦੇ ਨਾਲ ਹਰੇਕ ਐਕਟਰ ਦੇ, ਹਰੇਕ ਫਨਕਾਰ ਦੇ ਹਿੱਸੇ ਨਹੀਂ ਆਉਂਦਾ ਤਾਂ ਜ਼ਿੰਦਗੀ ਦੇ ਵਿੱਚ। ਤੇ ਇਸ ਬੱਚੀ ਨੇ ਛੋਟੀ ਜਿਹੀ ਉਮਰ ਦੇ ਵਿੱਚ 16 ਸਾਲ ਦੀ ਉਮਰ ਕੋਈ ਬਹੁਤੀ ਉਮਰ ਨਹੀਂ ਹੁੰਦੀ, ਇਹੋ ਜਿਹਾ ਰੋਲ ਕੀਤਾ। ਇਹਨਾਂ ਨੂੰ ਤੇ ਸ਼ਾਬਾਸ਼ੇ ਦੇਣੀ ਚਾਹੀਦੀ ਸੀ, ਪਰ ਜਿਹਦੀ ਸੋਚ ਓਨੀ ਕੁ ਹੈ ਉਹਨੇ ਫਿਰ ਓਨੀ ਵਰਤਣੀ ਹੈ। ਇਹਨਾਂ ਨੂੰ ਜਿਵੇਂ ਉਹ ਕਹਿੰਦੇ ਹੁੰਦੇ ਨਾ ਜੀ ਕਿ ਤੁਸੀਂ ਉਸ ਬੰਦੇ ਨੂੰ ਉਹ ਗੱਲ ਨਹੀਂ ਸਮਝਾ ਸਕਦੇ ਜਿਸ ਨੂੰ ਨਾ ਸਮਝਣ 'ਚ ਹੀ ਉਹਦਾ ਤੋਰੀ ਫੁਲਕਾ ਚੱਲਦਾ ਹੈ। ਸੋ ਇਹਨਾਂ ਦਾ ਤੋਰੀ ਫੁਲਕਾ ਹੀ ਨਾ ਸਮਝਣ 'ਚ ਚੱਲਦਾ ਹੈ। ਪਰ ਜਿਸ ਤਰੀਕੇ ਦੀ ਇਹਨਾਂ ਨੇ ਸੋਚ ਇਸ ਬੱਚੀ ਪ੍ਰਤੀ ਵਿਖਾਈ ਹੈ ਉਹ ਨਿੰਦਣਯੋਗ ਆ। ਸਾਡੇ ਮੁਲਕ 'ਚ ਇਹੋ ਜਿਹੀਆਂ ਚੀਜ਼ਾਂ ਦੀ ਥਾਂ ਨਹੀਂ ਹੋਣੀ ਚਾਹੀਦੀ। ਅਸੀਂ ਤੇ ਕਹਿੰਦੇ ਹਾਂ ਕਿ ਇਹਨਾਂ ਬੱਚੀਆਂ ਦੇ ਜਿਹੜੇ ਉਡਾਣ ਵਾਲੇ ਫੰਗ ਆ ਉਹ ਇੰਨੇ ਵੱਡੇ ਹੋਣੇ ਚਾਹੀਦੇ ਆ ਕਿ 7 ਅਸਮਾਨ ਹੈ ਜਿਹੜੇ ਉਹ ਵੀ ਘੱਟ ਪੈ ਜਾਣ। ਇਹਨਾਂ ਦੀਆਂ ਉਡਾਰੀਆਂ ਇੰਨੀਆਂ ਉੱਚੀਆਂ ਹੋਣੀਆਂ ਚਾਹੀਦੀਆਂ। ਜੇ ਤੁਸੀਂ ਹੁਣੇ ਖੰਭ ਕੁਤਰਨ ਲੱਗ ਪਏ ਤੇ ਫਿਰ ਗਾਂ ਗੱਲ ਕਿਵੇਂ ਬਣੇਗੀ? ਬਿਲਕੁਲ ਜੀ, ਇਹਨਾਂ ਦੇ ਦਿਮਾਗ 'ਚ ਤੇ ਜੇ ਚੰਗਾ ਕੰਮ ਕਰੋ ਤਾਂ ਵੀ ਮਰੋ ਤੇ ਜੇ ਮਾੜਾ ਕੰਮ ਕਰੋ ਫਿਰ ਤੇ ਮਰਨਾ ਹੀ ਮਰਨਾ ਹੈ। ਪਰ ਉਸਦਾ ਰੋਲ ਬਹੁਤ ਦਮਦਾਰ ਆ। ਅੱਗੇ ਆਪਾਂ ਇਨਕਮ ਟੈਕਸ ਦੀ ਗੱਲ ਕਰਦੇ ਹਾਂ ਕਿ ਉਸ ਦੀ ਛੋਟ ਦਾ ਦਾਇਰਾ ਵਧਾਉਣ ਦੀਆਂ ਤਿਆਰੀਆਂ ਜੀ, ਇਹ ਇੱਕ ਫੈਸਲਾ ਜਿਹੜਾ ਉਹ ਨਵਾਂ ਕਰਨ ਜਾ ਰਹੇ ਆ। ਵੈਸੇ ਜਿਹੜੀ ਗੱਲ ਆਪਾਂ ਬੀਤੇ ਪ੍ਰੋਗਰਾਮਾਂ 'ਚ ਕਰਦੇ ਹੁੰਦੇ ਸਾਂ ਕਿ ਹੱਦ ਨਿਕਾਸੀ ਹੈ ਜਿਹੜੀ ਪੈਸਿਆਂ ਦੀ ਉਹ ਵਧਾਉਣ ਜਾ ਰਹੇ, ਉਹ ਇਹਨਾਂ ਨੇ ਵਧਾ ਦਿੱਤੀ ਹੈ, 10,000 ਕਰ ਦਿੱਤੀ ਹੈ। ਹੁਣ ਇੱਧਰਲੇ ਪਾਸਿਓਂ ਰਾਇਤ ਦੇਣ ਦੀ ਇਹ ਸੋਚਦੇ ਪਏ ਆ ਕਿ ਜਿਹੜੀ ਇਨਕਮ ਟੈਕਸ ਦੀ ਸਲੈਬ ਆ ਉਹ ਵਧਾਈ ਜਾਵੇ। ਮਤਲਬ ਕਿ ਜਿਹੜੀ ਦਾਇਰਾ ਹੈ, ਜਿਹੜੀ ਛੋਟ ਹੈ ਇਨਕਮ ਟੈਕਸ ਦੀ ਆਮਦਨ ਕਰ ਦੀ, ਉਹਨੂੰ ਥੋੜ੍ਹਾ ਜਿਹਾ ਵੱਡਾ ਕੀਤਾ ਜਾਵੇ, ਥੋੜ੍ਹਾ ਜਿਹਾ ਮੋਕਲਾ ਕੀਤਾ ਜਾਵੇ। ਜਿੱਦਾਂ ਕਿ ਹੁਣ ਇੱਥੇ 2.5 ਲੱਖ ਰੁਪਏ ਤੱਕ ਜਿਹੜੀ ਇਨਕਮ ਆ, ਜਿਹੜੀ ਆਮਦਨ ਆ, ਉਹ ਟੈਕਸ ਦੇ ਦਾਇਰੇ ਤੋਂ ਬਾਹਰ ਆ, ਯਾਨੀ ਟੈਕਸ ਦੇ ਛੂਟ ਵਿੱਚ ਆਉਂਦੀ ਹੈ। 2.5 ਲੱਖ ਤੋਂ ਉੱਤੇ ਆਮਦਨ ਹੈ ਜਿਹੜੀ ਉਹਨੂੰ ਟੈਕਸ ਸ਼ੁਰੂ ਹੁੰਦਾ। ਇਹ 2.5 ਲੱਖ ਤੋਂ ਜਿਹੜੀ ਘੱਟੋ ਘੱਟ ਆਮਦਨ ਹੈ ਉਹਨੂੰ 4 ਲੱਖ ਕਰਨ ਨੂੰ ਕਹਿੰਦੇ ਆ ਕਿ 4 ਲੱਖ ਕਰ ਦਿੱਤੀ ਜਾਵੇ, ਯਾਨੀ 1.5 ਲੱਖ ਰੁਪਈਆ ਜਿਹੜਾ ਇਨਕਮ ਹੈ ਉਹ ਵਧਾ ਦਿੱਤੀ ਜਾਵੇ ਛੋਟ ਦੇ ਤੌਰ ਤੇ, ਜੋ ਆਮਦਨ ਕਰ ਤੋਂ ਛੋਟ ਪਾਉਂਦੀ ਹੈ। ਸੋ ਇਹ ਇੱਕ ਨਿਹਾਇਤ ਚੰਗਾ ਫੈਸਲਾ ਹੈ ਕਿਉਂਕਿ ਤੁਸੀਂ ਦੇਖਦੇ ਹੋਵੋਗੇ ਪੈਸੇ ਦੀ ਵੈਲਿਊ ਹੈ ਜਿਹੜੀ ਉਹ ਕਿੰਨੀ ਜ਼ਿਆਦਾ ਘਟੀ ਹੈ ਪਹਿਲਾਂ ਦੇ ਮੁਕਾਬਲੇ। ਜੇ ਅਸੀਂ ਦੇਖੀਏ ਅੱਜ 2.5 ਲੱਖ ਰੁਪਈਆ, 3 ਲੱਖ ਰੁਪਈਆ ਜਿਹੜਾ ਜੇ ਕੋਈ ਜੀ ਬਿਮਾਰ ਹੋ ਜਾਵੇ ਤੇ ਉਹ ਇੱਕ ਰਾਤ 'ਚ 2 ਰਾਤਾਂ 'ਚ ਕਈ ਵੱਡੇ ਹਸਪਤਾਲਾਂ 'ਚ ਲੱਗ ਜਾਂਦਾ। ਸੋ ਇਸ ਪੈਸੇ ਦੀ ਇੰਨੀ ਕੁ ਕੀਮਤ ਰਹਿ ਗਈ ਹੈ। ਇਹ ਮੇਰੇ ਖਿਆਲ ਦੇ ਨਾਲ 2.5 ਲੱਖ ਦੀ ਬਜਾਏ ਜਿਹੜਾ 4 ਲੱਖ ਕਰਦੇ, ਭਾਵੇਂ 5 ਵੀ ਕਰ ਦਿੰਦੇ, ਉਹ ਥੋੜਾ, ਕਿਉਂਕਿ ਇੰਨੀ ਕੁ ਆਮਦਨ ਆਮ ਤੌਰ ਤੇ ਮਿਡਲ ਕਲਾਸ ਬੰਦੇ ਦੀ ਹੈਗੀ ਹੈ, ਜਿਹੜਾ ਕਿ ਥੋੜਾ ਜਿਹਾ ਕਿਸੇ ਪਾਸੇ ਕੋਈ ਮੁਲਾਜ਼ਮ ਹੈ, ਕਿਸੇ ਪਾਸੇ ਕੋਈ ਆਪਣਾ ਕਾਰੋਬਾਰ ਕਰਦਾ ਹੈ, ਉਹਦੀ ਇੰਨੀ ਕੁ ਇਨਕਮ ਹੈਗੀ ਆ। ਜਿੰਨੀ ਇਨਕਮ ਦਾਇਰੇ ਚੋਂ ਬਾਹਰ ਰੱਖੀ ਜਾਵੇਗੀ, 5 ਲੱਖ ਤੱਕ, 4 ਲੱਖ ਤੱਕ ਛੋਟ ਰੱਖੀ ਜਾਏਗੀ, ਉਨੀ ਟੈਕਸ ਚੋਰੀ ਘਟੇਗੀ। ਥੋੜੇ ਜਿਹੇ ਇਮਾਨਦਾਰ ਹੋਣਗੇ ਲੋਕ, ਕਿਉਂਕਿ ਇੰਨੀ ਕੁ ਆਮਦਨ ਵਾਲਾ ਜਿਹੜਾ 2.5 ਲੱਖ, 3 ਲੱਖ, 4 ਲੱਖ ਆਮਦਨ ਰੱਖਦਾ ਸਾਲ ਦੀ, ਉਹ ਫਿਰ ਥੋੜੇ ਜਿਹੀ ਬਚਤ ਵੀ ਘੁੱਟਦਾ, ਇੱਧਰੋਂ ਵੀ ਬਚਾ ਲਈਏ, ਉੱਧਰੋਂ ਵੀ ਬਚਾ ਲਈਏ, ਉਹ ਫਿਰ ਟੈਕਸ ਚੋਰੀ ਨੂੰ ਵੀ ਹੱਥ ਮਾਰਦਾ। ਪਰ ਜਿਹੜੇ ਇਹ ਤੋਂ ਬਾਹਰ ਆਉਣਗੇ, ਇਹ ਤੋਂ ਬਾਅਦ ਆਉਣਗੇ, ਉਹ ਇਮਾਨਦਾਰੀ ਨਾਲ ਟੈਕਸ ਦੇ ਵੀ ਸਕਦੇ ਤੇ ਟੈਕਸ ਦੇਣ ਯੋਗ ਵੀ ਹੋਣਗੇ। ਪਰ ਦੂਜੀ ਗੱਲ ਇਹ ਹੈ ਕਿ ਦੇਖੋ ਟੈਕਸਾਂ ਵਾਲਾ ਜਿਹੜਾ ਮਸਲਾ ਹੈ ਉਹ ਇੱਥੇ ਭਾਰਤ ਦੇ ਵਿੱਚ ਗੁੰਝਲਦਾਰ ਇਸ ਕਰਕੇ ਆ ਕਿ ਟੈਕਸ ਚੋਰ ਜਿਹੜੇ ਆ ਉਹ ਬਹੁਤ ਵੱਡੇ ਟੈਕਸ ਚੋਰ ਆ। ਇੱਥੇ ਇੱਕ ਹੱਸਣ ਵਾਲੀ ਹੁੰਦਾ ਸੀ, ਘੋੜਿਆਂ ਦਾ ਸੌਦਾਗਰ ਸੀ। ਘੋੜਿਆਂ ਦਾ ਸੌਦਾਗਰ ਕੀ, ਹਥਿਆਰਾਂ ਦਾ ਸੌਦਾਗਰ ਵੀ ਸੀ, ਹਥਿਆਰਾਂ ਦੇ ਸੌਦਾਗਰਾਂ ਦਾ ਯਾਰ ਵੀ ਸੀ। ਉਹਦੇ ਵੱਲ ਹਜ਼ਾਰਾਂ ਕਰੋੜ ਰੁਪਈਆ ਟੈਕਸ ਨਿਕਲਿਆ ਸੀ ਮਨਮੋਹਨ ਸਿੰਘ ਸਰਕਾਰ ਵੇਲੇ। ਉਹਦੀ ਗ੍ਰਿਫਤਾਰੀ ਦੀ ਨੌਬਤ ਆ ਗਈ, ਗ੍ਰਿਫਤਾਰ ਕਰ ਵੀ ਲਿਆ ਗਿਆ। ਪਰ ਹੋਇਆ ਕਿ ਬਾਅਦ ਦੇ ਵਿੱਚ ਇੰਟਰਨੈਸ਼ਨਲ ਡੀਲਰ ਸਨ ਜਿਹੜੇ ਹਥਿਆਰਾਂ ਦੇ, ਉਹ ਵਿੱਚ ਪੈ ਗਏ। ਉਹਨਾਂ ਕਿਹਾ ਸਾਡਾ ਸੰਗੀ ਸਾਥੀ ਆ, ਸਾਡਾ ਸੱਜਣ ਬੇਲੀ ਆ, ਅਸੀਂ ਇਸ ਤਰ੍ਹਾਂ ਨਹੀਂ ਹੋਣ ਦਿਆਂਗੇ, ਜਾਂ ਫਿਰ ਅਸੀਂ ਤੁਹਾਨੂੰ ਆਪਣੀ ਲਿਸਟ ਚੋਂ ਬਾਹਰ ਕਰ ਦਿਆਂਗੇ, ਤੁਸੀਂ ਆਪਣੇ ਸੌਦੇ ਆਪਣੇ ਪੱਧਰ ਤੇ ਕਰੋ। ਉਹਨਾਂ ਹਥਿਆਰਾਂ ਦੇ ਡੀਲਰਾਂ ਦੇ ਅੱਗੇ ਲੋਕ ਝੁਕੇ,
ਹਸਨ ਅਲੀ ਵੱਲ ਅੱਜ ਵੀ ਮੇਰੇ ਖਿਆਲ ਦੇ ਨਾਲ ਸੈਂਕੜੇ ਨਹੀਂ ਤੇ ਕੁਝ ਕਰੋੜ ਹਾਲੇ ਵੀ ਬਕਾਇਆ ਹੋਣਗੇ। ਮੇਰੇ ਖਿਆਲ ਦੇ ਨਾਲ ਤੇ ਸੈਂਕੜੇ ਹਜ਼ਾਰ ਕਰੋੜ ਹਾਲੇ ਵੀ ਬਕਾਇਆ ਹੋਣਗੇ, ਪਰ ਜੇ ਨਹੀਂ ਤਾਂ ਕਰੋੜਾਂ ਰੁਪਈਆਂ 'ਚ ਹਾਲੇ ਵੀ ਰਕਮ ਹੈ ਜਿਹੜੀ ਟੈਕਸਾਂ ਦੀ ਉਹਦੇ ਵੱਲ ਬਕਾਇਆ ਤੁਰੀ ਫਿਰਦੀ ਹੋਏਗੀ, ਕਿਉਂਕਿ ਉਹ ਮੁੱਦਾ ਹੀ ਬਾਅਦ 'ਚ ਦਬਾ ਦਿੱਤਾ ਗਿਆ। ਕਦੇ ਸੁਰਖੀ ਨਹੀਂ ਵੇਖੀ, ਨਹੀਂ ਤੇ ਹਸਨ ਅਲੀ ਵੱਲ ਇੱਕ ਟਾਈਮ ਇਹ ਦੱਸਿਆ ਜਾਂਦਾ ਸੀ ਕਿ ਉਹਦੇ ਵੱਲ ਹਜ਼ਾਰਾਂ ਕਰੋੜ ਰੁਪਈਆ ਜਿਹੜਾ ਟੈਕਸ ਬਕਾਇਆ। ਸੋ ਇਸ ਤਰ੍ਹਾਂ ਟੈਕਸ ਹੈ ਜਿਹੜੇ ਵੱਡੇ ਲੋਕ ਇਸ ਤਰ੍ਹਾਂ ਦੀ ਟੈਕਸ ਚੋਰੀ ਕਰਦੇ ਆ, ਉਹ ਰੋਕਣ ਦੀ ਜ਼ਰੂਰਤ ਆ। ਦੂਜੀ ਗੱਲ ਕਿ ਇੱਥੇ ਭਾਰਤ ਦੇ ਵਿੱਚ ਇੱਕ ਹੋਰ ਬੜੀ ਹੇਰਾਫੇਰੀ ਚੱਲਦੀ ਹੈ। ਉਹ ਹੇਰਾਫੇਰੀ ਇਹ ਹੈ ਕਿ ਕੁਝ ਲੋਕ ਜਿਹੜੇ ਕਿ ਕਾਰੋਬਾਰ ਬਹੁਤ ਵੱਡੇ ਕਰਦੇ ਆ, ਉਹ ਥੋੜੀ ਜਿਹੀ ਜ਼ਮੀਨ ਲੈ ਲੈਂਦੇ ਆ ਤੇ ਉਸ ਜ਼ਮੀਨ ਦੇ ਵਿੱਚ ਫਾਰਮ ਹਾਊਸ ਵਗੈਰਾ ਵੀ ਬਣਾ ਲੈਂਦੇ ਆ, ਗਾਏ ਬਗਾਏ ਉੱਥੇ ਰਾਤ ਵੀ ਕੱਟ ਆਉਂਦੇ ਆ। ਜਦੋਂ ਟੈਕਸ ਦੇਣ ਦੀ ਵਾਰੀ ਹੁੰਦੀ ਹੈ ਤੇ ਆਪਣੀ ਬਹੁਤ ਸਾਰੀ ਕਮਾਈ ਹੈ ਜਿਹੜੀ ਉਹ ਖੇਤੀ ਦੇ ਖਾਤੇ 'ਚ ਪਾ ਦਿੰਦੇ ਆ ਕਿ ਜੀ ਇੰਨੀ ਆਮਦਨ ਸਾਡੀ ਖੇਤੀ 'ਚ ਹੋਈ ਹੈ। ਜ਼ਮੀਨ ਭਾਵੇਂ ਬੰਜਰ ਪਈ ਹੋਵੇ, ਬੇਬਾਦ ਪਈ ਹੋਵੇ, ਉਹ ਉਸ ਇਨਕਮ ਨੂੰ ਉਸ ਜ਼ਮੀਨ ਦੇ ਖਾਤੇ 'ਚ ਪਾ ਦਿੰਦੇ ਆ ਆਪਣੇ ਜਿਹੜੇ ਜਾਲੀ ਕਾਗਜ਼ਾਤ ਜੇ ਫਾਰਮ ਵਗੈਰਾ ਲੈ ਕੇ ਇੱਕ ਦੂਜੇ ਤੋਂ। ਸੋ ਇਹ ਚੀਜ਼ਾਂ ਜਿਹੜੀਆਂ ਨੇ ਇਹ ਟੈਕਸ ਚੋਰੀ ਦਾ ਸਭ ਤੋਂ ਵੱਡਾ ਜ਼ਰੀਆ ਬਣ ਚੁੱਕੀਆਂ। ਇੱਕ NGOs ਨੇ, NGO ਵੀ ਬਹੁਤ ਵੱਡੇ ਪੱਧਰ ਤੇ ਟੈਕਸ ਚੋਰੀ ਦਾ ਇਹ ਧੰਦਾ ਕਰਦੇ ਆ। ਖਾਸ ਤੌਰ ਤੇ ਜਿਹੜੇ NGO ਵੱਡੇ ਲੋਕ ਚਲਾਉਂਦੇ ਆ, ਉਹ ਆਪਣੀ ਇਨਕਮ ਆਪ ਹੀ NGO ਦੇ ਵਿੱਚ ਪਾ ਕੇ ਤੇ ਕਹਿੰਦੇ ਜੀ ਦਾਨ ਕਰ ਦਿੱਤਾ, ਦੂਜੇ ਪਾਸੋਂ ਕੱਢ ਲੈਂਦੇ ਆ। ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਤੇ ਲਗਾਮ ਕੱਸਣ ਦੀ ਜ਼ਰੂਰਤ ਆ। ਹਾਂ, ਜਿਹੜੀ ਇਹਨਾਂ ਨੇ ਟੈਕਸ ਛੋਟ ਵਾਲੀ ਇਹ ਗੱਲ ਕੀਤੀ ਹੈ, ਮੈਂ ਇਹਦਾ ਸਵਾਗਤ ਕਰਦਾ ਕਿ ਇੰਨੀ ਕੋਈ ਛੋਟ ਆਮ ਬੰਦੇ ਨੂੰ ਹੋਣੀ ਚਾਹੀਦੀ ਹੈ। ਇੰਨੀ ਕੁ ਰਕਮ ਹੈ ਜਿਹੜੀ ਉਹਦੀ ਆਮਦਨ ਦੀ ਉਹ ਟੈਕਸ ਦੇ ਦਾਇਰੇ ਤੋਂ ਬਾਹਰ ਹੋਣੀ ਚਾਹੀਦੀ ਹੈ। ਮਿਡਲ ਕਲਾਸ ਬੰਦਾ ਜਿਹੜਾ ਉਹਨੂੰ 5000 ਟੈਕਸ ਦੇਣਾ ਵੀ ਬਹੁਤ ਔਖਾ। ਸੋ ਜਿਹੜੇ ਬੰਦੇ ਯੋਗ ਨੇ ਟੈਕਸ ਦੇਣ ਦੇ, ਉਹਨਾਂ ਤੋਂ ਡੰਡੇ ਨਾਲ ਟੈਕਸ ਪੂਰਾ ਲੈਣਾ ਚਾਹੀਦਾ, ਵਸੂਲਣਾ ਚਾਹੀਦਾ। ਔਰ ਦੂਜੀ ਗੱਲ ਸਭ ਤੋਂ ਵੱਡੀ ਇਹ ਹੈ ਕਿ ਹੁਣ ਦੇਖੋ ਮਸਲਾ ਇਹ ਬਣੇਗਾ, ਸਭ ਤੋਂ ਵੱਡਾ ਇਸ਼ੂ ਕਿ ਇਹ ਐਲਾਨ ਕਦੋਂ ਹੋਣਾ। ਦੱਸਿਆ ਇਹ ਜਾਂਦਾ ਜਿੰਨਾ ਕੁ ਹੁਣ ਤੱਕ ਮੈਨੂੰ ਪਤਾ ਲੱਗਾ ਕਿ ਐਲਾਨ ਬਜਟ ਸੈਸ਼ਨ ਦੇ ਵਿੱਚ ਹੋਣਾ। ਜਦੋਂ ਬਜਟ ਸੈਸ਼ਨ ਹੋਏਗਾ, ਬਜਟ ਸੈਸ਼ਨ 1 ਫਰਵਰੀ ਨੂੰ ਇਹਨਾਂ ਨੇ ਸੱਦਿਆ, ਬਜਟ ਇਜਲਾਸ ਦੇ ਵਿੱਚ ਬਜਟ ਪਾਸ ਹੋਏਗਾ। 4 ਤਰੀਕ ਨੂੰ ਮੋਰਿਓਂ ਇਲੈਕਸ਼ਨ ਆ ਪੰਜਾਬ ਦਾ, ਗੋਆ ਦਾ। ਸੋ ਜਿਹੜੀ ਗੱਲ ਦਾ ਸਾਨੂੰ ਖਦਸ਼ਾ ਸੀ, ਜਿਹੜੀ ਗੱਲ ਦਾ ਸੰਸਾ ਸੀ, ਉਹ ਗੱਲ ਹੋਣ ਜਾ ਰਹੀ ਹੈ। ਜੇ ਇਹ ਛੋਟ ਮਿਲਦੀ ਹੈ, ਇਹ ਐਲਾਨ ਹੁੰਦਾ ਹੈ ਜਾਂ ਇਹਦੇ ਨਾਲ 1-2 ਐਲਾਨ ਇਹੋ ਜਿਹੇ ਹੋ ਜਾਂਦੇ ਆ, ਜਿਵੇਂ ਹੁਣ ਤੁਸੀਂ ਇਹ ਦੇਖੋਗੇ ਕਿ ਜੇ ਆ ਜਿਹੜੀ ਸਲੈਬ ਆ, ਜੇ ਆਪਾਂ ਇਹਨੂੰ ਮਿਣੀਏ ਇਹ 2.5 ਲੱਖ ਵਾਲੀ, ਤੇ ਇਹਦੇ 'ਚ ਜਿਹੜੇ 23,000 ਰੁਪਇਆ ਇਨਕਮ ਪਾਉਂਦੇ ਆ ਮਹੀਨੇ ਦੀ, ਉਹ ਆਉਂਦੇ ਇਸ ਦਾਇਰੇ ਦੇ ਵਿੱਚ। ਤੇ ਜੇ ਇਹ ਵੱਧ ਗਈ, ਉਹ ਵੱਧ ਕੇ 33,399 ਰੁਪਏ ਤੱਕ ਚਲੇ ਜਾਏਗੀ ਸ਼ਾਇਦ। ਸੋ ਇਹ ਛੋਟ ਮਿਲ ਜਾਏਗੀ। ਇਹਦੇ 'ਚ ਛੋਟੇ ਮੁਲਾਜ਼ਮ ਆ ਜਾਣਗੇ, ਬਹੁਤ ਸਾਰੇ ਮੱਧ ਵਰਗੀ ਆ ਜਾਣਗੇ, ਤਾਂ ਉਹ ਕਿਤੇ ਨਾ ਕਿਤੇ ਉਲਾਰ ਰੱਖਣਗੇ ਸਰਕਾਰ ਦੇ ਇਸ ਐਲਾਨ ਪ੍ਰਤੀ। ਜੇ ਕੋਈ 1-2 ਛੂਟਾਂ ਇਹੋ ਜਿਹੀਆਂ ਹੋਰ ਦੇ ਦਿੰਦੇ ਆ, ਇਹਦਾ ਮਤਲਬ ਇਹ ਹੋਏਗਾ ਕਿ ਕਿਤੇ ਨਾ ਕਿਤੇ ਕੇਂਦਰ ਸਰਕਾਰ ਨੇ ਆਪਣੀ ਜਾਦੂਗਰੀ ਹੈ ਜਿਹੜੀ ਉਹ ਕਰ ਦੇਣੀ ਆ, ਉਹ ਖੇਡ ਦੇਣੀ ਆ, ਆਪਣੇ ਐਲਾਨ ਕਰ ਦੇਣੇ ਆ। ਤੇ ਇਹਨਾਂ ਦਾ ਪ੍ਰਭਾਵ 1-2 ਦਿਨ ਚੋਣਾਂ ਤੋਂ ਪਹਿਲਾਂ ਬਹੁਤ ਵੱਡੇ ਪੱਧਰ ਤੇ ਪੈ ਸਕਦਾ। ਖਾਸ ਤੌਰ ਤੇ ਮੁਲਾਜ਼ਮ ਤਬਕੇ ਦੇ ਵਿੱਚ ਇੱਕ ਉਲਾਰ ਹੈ ਜਿਹੜਾ ਉਹ ਸਰਕਾਰ ਪ੍ਰਤੀ ਆ ਸਕਦਾ। ਇਸ ਸੂਰਤ ਦੇ ਵਿੱਚ ਜਦੋਂ ਚੋਣ ਜ਼ਾਬਤਾ ਨਾਫਿਸ ਹੋਏਗਾ, ਚੋਣ ਜ਼ਾਬਤਾ ਲੱਗਿਆ ਹੋਏਗਾ, ਉਸ ਸੂਰਤ ਦੇ ਵਿੱਚ ਇਹੋ ਜਿਹੇ ਐਲਾਨ ਚੋਣ ਜ਼ਾਬਤੇ ਦੀ ਸੰਗੀ ਕੁੱਟ ਕੇ ਰੱਖ ਦੇਣਗੇ। ਜੀ ਬਿਲਕੁਲ। ਅੱਗੇ ਆਪਾਂ ਗੱਲ ਕਰਦੇ ਹਾਂ ਕਿ ਇਲੈਕਸ਼ਨਾਂ ਹੋ ਰਹੀਆਂ ਪੰਜਾਬ ਦੇ ਵਿੱਚ, ਤੇ ਉਸ ਦੇ ਵਿੱਚ ਰੜਕਾਂ ਬੜਕਾਂ ਬੜੀਆਂ ਚੱਲ ਰਹੀਆਂ। ਅਰਵਿੰਦ ਕੇਜਰੀਵਾਲ ਨੇ ਵੀ ਬੜਕ ਮਾਰੀ ਹੈ ਕਿ 15 ਅਪ੍ਰੈਲ ਤੱਕ ਮਜੀਠੀਆ ਹੋਵੇਗਾ ਜੇਲ੍ਹ ਅੰਦਰ। ਅਰਵਿੰਦ ਕੇਜਰੀਵਾਲ ਨੇ ਬੜਕ ਤੇ ਵੈਸੇ ਦਿੱਲੀ 'ਚ ਵੀ ਮਾਰੀ ਸੀ ਕਿ ਬੀਬੀ ਸ਼ੀਲਾ ਦੀਕਸ਼ਿਤ ਹੈ ਜਿਹੜੀ, ਮਹੀਨੇ 'ਚ ਅਸੀਂ ਉਹਨੂੰ ਦਾਲ ਪੀਣ ਲਾ ਦਿਆਂਗੇ ਜੇਲ੍ਹ ਦੀ, ਪਰ ਹੋਇਆ ਕੁਛ ਨਹੀਂ। ਸ਼ਾਇਦ ਇਹ ਭੁੱਲ ਗਏ ਸੀ ਕਿ ਪੁਲਿਸ ਦਾ ਜਿਹੜਾ ਰਿਮੋਟ ਆ ਉਹ ਸਾਡੇ ਹੱਥ ਨਹੀਂ, ਰਿਮੋਟ ਜਿਹੜਾ ਡਾਡਿਆਂ ਦੇ ਹੱਥ ਹੁੰਦਾ ਹੈ, ਤੇ ਉਹਨਾਂ ਦੇ ਹੱਥਾਂ 'ਚ ਰਿਮੋਟ ਖੋਣੀ, ਇਹਨਾਂ ਦੇ ਹੱਥਾਂ 'ਚ ਉਹਦੀ ਜਾਨ ਨਹੀਂ ਹਾਲੇ ਹੈਗੀ। ਸੋ ਉਹ ਜਿਹੜੀ ਗੱਲ ਕਹੀ ਸੀਗੀ, ਜੇ ਉਹਨੂੰ ਵੇਖੀਏ ਤੇ ਫਿਰ ਤੇ ਕੋਈ ਸ਼ੱਕ ਪੈਦਾ ਹੁੰਦਾ ਕਿ ਇਹ ਵੀ ਉਹੋ ਜਿਹਾ ਜੁਮਲਾ ਹੋਣਾ ਜਿਹੋ ਜਿਹਾ ਉਦੋਂ ਬੋਲਿਆ ਗਿਆ ਸੀ। ਪਰ ਇੱਥੇ ਆ ਕੇ ਥੋੜੇ ਜਿਹੇ ਹਾਲਾਤ ਬਦਲ ਜਾਂਦੇ ਆ। ਪੰਜਾਬ ਦਿੱਲੀ ਨਹੀਂ, ਦਿੱਲੀ ਪੰਜਾਬ ਨਹੀਂ। ਪਰ ਜਿਸ ਤਰੀਕੇ ਨਾਲ ਅਰਵਿੰਦ ਕੇਜਰੀਵਾਲ ਇਹ ਗੱਲਾਂ ਕਰਦਾ ਪਿਆ, ਉਹ ਹੈ ਤੇ ਸਿਆਸੀ ਗੱਲਾਂ ਹੀ ਹੈ, ਸਿਆਸੀ ਜੁਮਲੇਬਾਜ਼ੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਜਿਸ ਤਰ੍ਹਾਂ ਅੱਜ ਇਹਨੇ ਕਿਹਾ ਕਿ ਦੇਖੋ 11 ਮਾਰਚ ਨੂੰ ਨਤੀਜਾ ਆਉਣਾ, ਸਹੁੰ ਚੁੱਕਦਿਆਂ ਕਰਦਿਆਂ 20 ਤਰੀਕ ਹੋ ਜਾਣੀ ਹੈ, 20 ਮਾਰਚ ਹੋ ਜਾਣੀ ਹੈ, ਥੋੜੇ ਜਿਹੇ ਦਿਨ ਸਾਨੂੰ ਹੋਰ ਦੇ ਦਿਓ, 15 ਅਪ੍ਰੈਲ ਤੱਕ ਮਜੀਠੀਆ ਅੰਦਰ ਹੋਏਗਾ। ਇਸ ਤਰ੍ਹਾਂ ਬੋਲਦਾ ਪਿਆ ਕੇਜਰੀਵਾਲ ਜਿਸ ਤਰ੍ਹਾਂ ਸਾਰੀਆਂ ਏਜੰਸੀਆਂ, ਸਾਰੀਆਂ ਕਾਨੂੰਨੀ ਅਥਾਰਟੀਆਂ ਉਹਦੇ ਹੱਥ ਨੇ, ਸਭ ਕੁਛ ਉਹਨੇ ਆਪਣੇ ਪੱਧਰ ਤੇ ਇੰਨੇ ਦਿਨਾਂ 'ਚ ਕਰ ਦੇਣਾ।
पर बावजूद इसके मैं एक चीज जरूर कहांगा कि इस बंदे ने जिस तरह मजीठिया नूं लंबे हथी लिया है वो हैरान करने वाला है। एडा जिगरा आम तौर ते सियासतदानां दा नहीं हुंदा। जदों एक केस दे विच बंदा उलझिया होवे, मानहानि दा मुकदमा इन्हां ते मजीठिया ने कीता ऑलरेडी, उस सूरत दे विच फिर पंजाब च खड़ के ये गल आखनी ये कोई जिगरे वाला बंदा कर सकता है। और कमाल की गल ये हुई है कि अरविंद केजरीवाल जदों पैंदा मजीठिया का जिहड़ा अक्स आ उहनूं ते नेस्तनाबूद कर दिंदा है। तुसी अज तो 2-2.5 साल पिछे चले जाओ, मजीठिया दबंग नेता सी, मजीठिए दा नां सुन के माझा थरा कंबदा सी। पर अज मजीठिए दा वो डर एक त्रह सीगा जिहड़ा वो चुकिया गया। किने चुकिया? सब तो पहले वार इन्होंने किए आम आदमी पार्टी वाले ने। और मजीठिया ते इहो जे करारे वार किए, ओदे घर दे विच खड़ के कहा कि मजीठिया जां ते तू मैनू अंदर कर दे, नहीं तो फिर अंदर तेनू मैं कर देना। ये गल्लां जिहड़ियां करदा सीगा अरविंद केजरीवाल, ये गल्लां बहुत चलाकी नाल उहने सिखियां। इन्हां नूं सिੱਖਿਆ किवें? एक गल समझण वाली है। असल दे विच साडे पंजाबी है जिहड़े वो खुद भी बागी तबीयत ते आ, खुद भी वो बगावतां करदे आए ते मानसिकता दे विच हाले भी बागीपुणा जिहड़ा जांदा नहीं। ये पंजाबी उस बंदे नूं बहुत जल्दी आइडियल मन लैंदे, उस बंदे नूं बहुत जल्दी हीरो मन लैंदे आ जिहड़ा आप तो तगड़े नूं ललकारदा है, जां जिन्हों किसी ने हथ ना पाया होवे जिहड़ा उहनूं हथ पाउंदा है। ये कहंदे कि इस बंदे च दम आ। अरविंद केजरीवाल ने इस नब्ज नूं टटोलिया, तां ही भगवंत मान नूं जलालाबाद तो ले आंदा, हिम्मत शेरगिल नूं मजीठे तो खड़ा कर दिता, जरनैल सिंह नूं लंबी च लिया तारिया। ये एक नब्ज टटोली गई कि लोग तगड़े नाल मत्था लाउण वाले नूं पलकां ते बिठाउंदे आ, पंजाब दे लोग उहनूं सत्कार दिंदे आ। इसे फार्मूले ते चलदिया अरविंद केजरीवाल जदों भी पंजाब च आउंदा है वो मजीठिए ते सूई रखनी नहीं भुलदा। पर मजीठिया जो मर्जी कही जाए, बहुत कुछ वो भी कहता है, पर जो असर इहदियां तकरीरां ने कीता है, मजीठिए दा अक्स है जिहड़ा बिल्कुल धुंधला करके रख दिता है। आ पिछे जे जदों इन्हें हुण चोण कंपेन नूं जाना सी, दसदे आ अखंड पाठ करवाया। अखंड पाठ दे विच 5-7 हज़ार बंदे दा इन्हें इंतजाम कीता सी, पर बंदे बहुत घट पहुंचे। उहदा कारण ये सी कि हुण पहला वाली गल ना रही, जिवें ट्रालियां दे पिछे लिखिया हुंदा पहला वाली गल रही। पहला वाली गल इस करके नहीं रही, एक ते आम आदमी पार्टी वाले ने अक्स नूं बड़ी ढाह लाई, जिहड़ा दबंग वाला अक्स सी वो किते ना किते प्रभावित कीता। दूजा कि जिहड़ा उहदा मुकाबलेबाज है लाली मजीठिया, वो भी उहनूं बहुत वड्डे पद्धर ते उत्थे टक्कर दे रहा, खुरा ला रहा। सो ये गल मननी पवेगी कि इस समय अरविंद केजरीवाल है जिहड़ा वो पंजाबियों की पूरी तरह नब्ज है जिहड़ी टटोल के चलदा पिया। पर दूजे पासे ये सानू अफसोस दे नाल कहना पवेगा कि देखो पंजाबी है जिहड़े वो कन्ना दा रस मान रहे हैं, रंग बिरंगियां गल्लां सुन रहे हैं, भगवंत मान आ गया होए, कैप्टन खड़ गया होए, अखां दा रस मान रहे, टैलीविजन ते डिबेट आ रहे, वो एक दूजे नूं चारे लत्तां चुक के पै रहे, ये करता वो करता वो करता, वो रस मान रहे आ, जीभ दा रस मान रहे कि फलाने ने धमकाने नूं आ कहता, धमकाने ने फलाने नूं आ कहता। पर इन्हां सारे घटनाक्रमां दे विच जिहड़े असल मुद्दे सन, किसानी दा मुद्दा, जवानी दा मुद्दा, 47 दे उजड़ियां दा मुद्दा, 84 च कोहियां दा मुद्दा, बसां चों कढ के मारियां दा मुद्दा, पट्ठियां दे टक्कां चों चक के झूठे मुकाबले बनाया दा मुद्दा, चंडीगढ़ का मुद्दा, पानी का मुद्दा, हरेक मुद्दा जिहड़ा वो मनफी है, ना सियासतदाना दे एजेंडे ते आ, ना हटां ते आ, ना पट्ठां ते आ, ना सत्थां ते आ, ना वट्टां ते, किते भी उन्हां मुद्दਿਆਂ ਦਾ कोई चर्चा नहीं है जी। चर्चा मुद्दਿਆਂ ਦਾ बहुत घट है जी, ये जुमले लगाए जाते हैं। तो अगे आप बीबी जगीर कौर की गल करते हैं, उस दी आस ते भी पानी फिरिया, कोर्ट ने उसकी जिहड़ी आस सी उसनूं रोड़ दिता। बीबी जगीर कौर ने कल हाई कोर्ट दे विच दरखास्त की सी, हाई कोर्ट दे विच अपील पाई कि मैनूं चोण लड़न की इजाजत दी जाए, मेरी सजा जिहड़ी स्टे कर दी जाए। हाई कोर्ट ने इनकार कर दिता। बीबी कुछ घंटिया बाद ही सुप्रीम कोर्ट च चले गई, पर सुप्रीम कोर्ट दे विचों भी इनू राहत नहीं मिली। सुप्रीम कोर्ट वाले भी कहता कि जाके बीबी घर बह जा चुप करके, कोई राहत रूत नहीं मिलनी। सो हुण बिल्कुल हर दरवाजा जिहड़ा बीबी जगीर कौर लई बंद हो चुका। पर मैं हैरान सा, कालियां ने टिकटां वंड दित्तियां ते जवाई नूं भी एक टिकट देती उन्होंने भलथ तो। ये बीबी पता नहीं यूपी च जाके चोण लड़न नूं फिरदी सी कि स्टे लैन, इत्थों भी स्टे लैना, उत्थों भी स्टे लैना पता नहीं किहड़ी चोण वास्ते सी। सो बीबी दा ये चलो अधिकार आ, फंडामेंटल राइट आ, उन्हें चाराजोई कीती, अगों राहत नहीं मिली। पर ये जिहड़ी राहत नहीं मिली, इहदी भी एक वजह रही है।
ਅਸਲ ਦੇ ਵਿੱਚ ਸੁੱਚਾ ਸਿੰਘ ਲੰਗਾਹ ਰਾਹਤ ਪਾ ਗਿਆ, ਆਪਣੀ ਟਿਕਟ ਤੋਂ ਬਚਾ ਗਿਆ, ਉਹਨੂੰ ਸਟੇ ਮਿਲ ਗਿਆ ਅਦਾਲਤ ਤੋਂ। ਇਹ ਬੀਬੀ ਇਹੋ ਸੋਚ ਕੇ ਗਈ ਸੀਗੀ ਕਿ ਜੇਕਰ ਸੁੱਚਾ ਸਿੰਘ ਲੰਗਾਹ 3 ਸਾਲ ਦਾ ਸਜ਼ਾ ਯਾਫਤਾ ਟਿਕਟ ਬਚਾ ਸਕਦਾ ਤੇ ਮੈਂ ਕਿਉਂ ਨਹੀਂ, ਮੈਂ ਵੀ ਟਰਾਈ ਕਰ ਲੈਂਦੀ ਹਾਂ। ਇਹਨੇ ਜਾ ਕੇ ਠੀਕ ਉਸੇ ਤਰ੍ਹਾਂ ਉਹਦੀ ਨਜ਼ੀਰ ਜਾ ਕੇ ਪੇਸ਼ ਕੀਤੀ, ਦਲੀਲ ਬਣਾ ਕੇ ਸੁੱਚਾ ਸਿੰਘ ਲੰਗਾਹ ਵਾਲੀ, ਜਿਸ ਤਰ੍ਹਾਂ ਸੁੱਚਾ ਸਿੰਘ ਲੰਗਾਹ ਦੇ ਵਕੀਲ ਨੇ ਨਵਜੋਤ ਸਿੱਧੂ ਵਾਲੀ ਦਲੀਲ ਉੱਥੇ ਪੇਸ਼ ਕੀਤੀ ਸੀ। ਪਰ ਕਿਉਂਕਿ ਮਸਲਾ ਜਿਹੜਾ ਉਹ ਡਿਫਰੈਂਟ ਸੀਗਾ, ਅਲੱਗ ਸੀ। ਸੁੱਚਾ ਸਿੰਘ ਲੰਗਾਹ ਦਾ ਮਸਲਾ ਜਿਹੜਾ ਉਹ ਕਰਪਸ਼ਨ ਨਾਲ ਜੁੜਿਆ ਸੀ। ਇਹਦਾ ਕੇਸ ਹੈ ਜਿਹੜਾ ਬੀਬੀ ਜਗੀਰ ਕੌਰ ਦਾ, ਇਹਦਾ ਕੇਸ ਹੈ ਕਤਲ ਦਾ, ਔਰ ਕਤਲ ਹੈ ਵੀ ਕਿਹਦਾ, ਸਕੀ ਧੀ ਦਾ। ਸੋ ਇਸ ਕਰਕੇ ਅਦਾਲਤ ਨੇ ਉਸ ਦਲੀਲ ਨੂੰ ਸ਼ਾਇਦ ਪ੍ਰਵਾਨ ਨਹੀਂ ਕੀਤਾ, ਕਿਉਂਕਿ ਦੋਨੇ ਹੀ ਕੇਸ ਆ ਜਿਹੜੇ ਉਹ ਅੱਡੋ ਅੱਡ ਆ, ਦੋਨਾਂ ਦੀ ਕੈਟਾਗਰੀ ਅੱਡੋ ਅੱਡ ਆ। ਸੁੱਚਾ ਸਿੰਘ ਲੰਗਾਹ ਦਾ ਕੇਸ ਹੋਰ ਤਰ੍ਹਾਂ ਦਾ, ਇਹਦਾ ਕੇਸ ਵੱਖਰੀ ਕਿਸਮ ਦਾ। ਪਰ ਜਿਹੜੀ ਸੁੱਚਾ ਸਿੰਘ ਲੰਗਾਹ ਨੇ ਚੋਰ ਮੋਰੀ ਵਰਤੀ, ਅਸਲ ਦੇ ਵਿੱਚ ਉਹ ਚੋਰ ਮੋਰੀ ਬੰਦ ਕਰਨ ਦੀ ਜ਼ਰੂਰਤ ਹੈ। ਚੋਰ ਮੋਰੀ ਕੀ ਸੀ? ਕਿਉਂਕਿ ਨਵਜੋਤ ਸਿੱਧੂ ਜਦੋਂ ਮੈਂਬਰ ਪਾਰਲੀਮੈਂਟ ਬਣ ਗਿਆ, ਉਸ ਤੋਂ ਬਾਅਦ ਉਹਨੂੰ ਸਜ਼ਾ ਹੋ ਗਈ, ਹਾਈ ਕੋਰਟ ਦੇ ਵਿੱਚੋਂ ਸਜ਼ਾ ਹੋਈ, ਉਹਨੇ ਸੁਪਰੀਮ ਕੋਰਟ ਦੇ ਵਿੱਚੋਂ ਜਾ ਕੇ ਸਟੇ ਲੈ ਲਿਆ। ਉਸ ਤੋਂ ਬਾਅਦ ਕੀ ਹੋਇਆ ਕਿ ਸਜ਼ਾ ਹੋਈ ਤੋਂ ਬਾਅਦ ਜਿਹੜਾ ਸਟੇ ਹੋਇਆ, ਸਟੇ ਦੇ ਵਿੱਚ ਹੀ ਉਹਦੀ ਟਰਮ ਪੂਰੀ ਹੋ ਗਈ। ਉਹ ਆਪਣੀ ਟਰਮ ਪੂਰੀ ਕਰਕੇ ਚਲੇ ਗਿਆ 2014 ਦੇ ਵਿੱਚ। 2015 ਵੀ ਲੰਘ ਗਿਆ, ਅੱਗੋਂ 2016 ਦੇ ਵਿੱਚ ਸਤੰਬਰ ਦੇ ਮਹੀਨੇ ਸੁਪਰੀਮ ਕੋਰਟ 'ਚ ਸੁਣਵਾਈ ਹੁੰਦੀ ਹੈ ਕਿ ਨਵਜੋਤ ਸਿੱਧੂ ਤੇ ਮਾਮਲਾ ਚਲਾਇਆ ਜਾਵੇ। ਹਾਈ ਕੋਰਟ ਪੁੱਛਦਾ, ਇਜਾਜ਼ਤ ਮੰਗਦਾ ਸੁਪਰੀਮ ਕੋਰਟ ਤੋਂ, ਤੇ ਸਤੰਬਰ 2016 ਦੇ ਵਿੱਚ ਉਸ ਕੇਸ ਦੇ ਮੁਤਲਕ ਸੁਪਰੀਮ ਕੋਰਟ ਗਾਈਡਲਾਈਨ ਜਾਰੀ ਕਰਦਾ ਕਿ ਤੁਸੀਂ ਸੁਣਵਾਈ ਸ਼ੁਰੂ ਕਰ ਸਕਦੇ ਹੋ। ਦੇਖੋ, ਇੱਕ ਮੈਂਬਰ ਪਾਰਲੀਮੈਂਟ ਆਪਣੀ ਟਰਮ ਪੂਰੀ ਕਰਕੇ ਚਲਾ ਗਿਆ ਤੇ ਉਹਦੇ ਕੇਸ ਦੀ ਸੁਣਵਾਈ ਹਾਲੇ 2016 ਦੇ ਵਿੱਚ, ਜਦਕਿ ਉਹ ਟਰਮ ਪੂਰੀ ਹੁੰਦੀ ਹੈ 2014 ਦੇ ਵਿੱਚ। ਉਹਦੀ ਟਰਮ ਪੂਰੀ ਕਰਨ ਤੋਂ 2 ਸਾਲ ਬਾਅਦ ਹਾਲੇ ਇਹ ਫੈਸਲਾ ਹੋ ਰਿਹਾ ਕਿ ਕੇਸ ਦੀ ਸੁਣਵਾਈ ਕੀਤੀ ਜਾਵੇ ਕਿ ਨਾ। ਸੋ ਇਸ ਕਰਕੇ ਇਹ ਚੋਰ ਮੋਰੀਆਂ ਬੰਦ ਕਰਨ ਦੀ ਜ਼ਰੂਰਤ ਆ। ਇਹਨਾਂ ਜਨਤਕ ਨੁਮਾਇੰਦਿਆਂ ਦੇ ਲਈ ਅੱਡ ਫਾਸਟ ਟਰੈਕ ਕੋਰਟ ਹੋਣੀਆਂ ਚਾਹੀਦੀਆਂ, ਜਿਨ੍ਹਾਂ ਦੇ ਵਿੱਚ ਮੈਰਿਟ ਦੇ ਆਧਾਰ ਤੇ ਕੇਸ ਨਿਬੇੜੇ ਜਾਣ, ਪਤਾ ਲੱਗ ਜੇ ਕਿ ਦਾਗੀ ਕੌਣ ਹੈ, ਬੇਦਾਗ ਕੌਣ ਹੈ। ਜਿਹੜਾ ਦਾਗੀ ਹੈ ਫਿਰ ਉਹਨੂੰ ਚਲਾ ਕੇ ਐ ਮਾਰਿਆ ਜਾਵੇ ਜਿਵੇਂ ਟੋਕਰੇ ਚੋਂ ਆਪਾਂ ਕੱਢ ਕੇ ਸੇਬ ਮਾਰਦੇ ਕਿ ਦੂਜਿਆਂ ਨੂੰ ਵੀ ਲੈ ਬੈਠੇਗਾ, ਨਹੀਂ ਤਾਂ ਫਿਰ ਇਹ ਚੋਰ ਮੁਰੀਆਂ ਇਸੇ ਤਰ੍ਹਾਂ ਦਾਗੀ ਬੇਦਾਗੀ ਹੈ ਜਿਹੜੇ ਵਰਤਦੇ ਰਹਿਣਗੇ। ਇਸ ਤਰ੍ਹਾਂ ਤੇ ਦਾਗੀਆਂ ਨੂੰ ਤਾਂ ਖਾਣ ਨੂੰ ਬਹੁਤ ਜ਼ਿਆਦਾ ਲੋਕ ਪੈਂਦੇ ਆ ਜੀ, ਉਹ ਕਾਮਯਾਬ ਹੋ ਰਹੇ ਆ। ਤੇ ਅੱਗੇ ਆਪਾਂ ਗੱਲ ਕਰੀਏ ਪੂੰਜੀਪਤੀਆਂ ਦੀ, ਸਿਰਫ 8 ਪੂੰਜੀਪਤੀਆਂ ਕੋਲ ਅੱਧੀ ਦੁਨੀਆ ਦੇ ਬਰਾਬਰ ਪੂੰਜੀ ਹੈ। ਇਹ ਖੱਪਾ ਹੀ ਤੇ ਸਾਰੀ ਦੁਨੀਆ ਲਈ ਭੁੱਖ ਦਾ ਕਾਰਨ ਹੈ, ਭੁੱਖਮਰੀ ਦਾ ਕਾਰਨ ਹੈ, ਬੇਰੁਜ਼ਗਾਰੀ ਦਾ ਕਾਰਨ ਹੈ, ਕਿਰਤ ਸ਼ੋਸ਼ਣ ਦਾ ਕਾਰਨ ਆ। ਸਾਰਾ ਕਾਰਨ ਹੀ ਇਹਦੇ 'ਚ ਛੁਪਿਆ ਹੋਇਆ ਕਿ ਪੂੰਜੀ ਹੈ ਜਿਹੜੀ ਉਹ ਕੁਝ ਲੋਕਾਂ ਦੇ ਆਲੇ ਦੁਆਲੇ ਸੁੰਗੜ ਰਹੀ ਹੈ। ਜਾਂ ਇਸ ਤਰ੍ਹਾਂ ਕਹਿ ਲਈਏ ਜਿਵੇਂ ਕੋਈ ਚੁੰਬਕ ਰੱਖਿਆ ਹੁੰਦਾ ਤੇ ਚੁੰਬਕ ਦੇ ਆਲੇ ਦੁਆਲੇ ਛੋਟੇ ਮੋਟੇ ਕਿੱਲ ਕੁੱਕੇ ਜਿਹੜੇ ਆਪੇ ਤੁਰੇ ਆਉਂਦੇ ਆ, ਉਹ ਉਸੇ ਤਰ੍ਹਾਂ ਹੀ ਆ ਕਿ ਪੂੰਜੀ ਜਿਨ੍ਹਾਂ ਦੇ ਕੋਲ ਜੁੜ ਗਈ ਹੈ, ਜਿਨ੍ਹਾਂ ਦੇ ਸੰਸਾਧਨਾਂ ਤੇ ਕਬਜ਼ੇ ਆ, ਉਹਨਾਂ ਨੂੰ ਪੂੰਜੀ ਕਮਾਉਣੀ ਹੈ ਜਿਹੜੀ ਹੁਣ ਇੱਕ ਤਰ੍ਹਾਂ ਨਾਲ ਮਸ਼ੀਨੀ ਕੰਮ ਬਣ ਗਿਆ ਕਿ ਮਸ਼ੀਨਾਂ ਹੀ ਪੈਸਾ ਛਾਪੀ ਜਾਂਦੀਆਂ। ਇਹ ਕਮਾਲ ਦੀ ਗੱਲ ਹੈ ਕਿ ਸਿਰਫ 8 ਲੋਕਾਂ ਕੋਲੋਂ ਇੰਨੀ ਜ਼ਿਆਦਾ ਪੂੰਜੀ ਹੈ ਜਿੰਨੀ ਕਿ ਦੁਨੀਆ ਦੀ ਅੱਧੀ ਆਬਾਦੀ ਕੋਲ ਆ। ਇਹਨਾਂ 8 ਦੇ ਵਿੱਚੋਂ 6 ਅਮਰੀਕਾ ਦੇ ਆ, 1 ਸਪੈਨਿਸ਼ ਆ, 1 ਮੈਕਸੀਕਨ ਆ। ਸੋ 8 ਦੇ ਕੋਲ ਪੂੰਜੀ ਹੈ ਜਿਹੜੀ ਉਹ ਇੰਨੀ ਪੂੰਜੀ ਹੈ ਕਿ ਉਹਨਾਂ ਸਰਮਾਇਆ ਦੁਨੀਆ ਦੀ ਅੱਧੀ ਵਸੋਂ ਕੋਲ ਆ। ਸਾਡੇ ਭਾਰਤ ਦੇ ਵਿੱਚ ਵੀ ਇਸੇ ਤਰ੍ਹਾਂ ਦਾ ਹੀ ਹੈ। ਤੁਸੀਂ ਦੰਗ ਰਹਿ ਜਾਓਗੇ ਕਿ ਭਾਰਤ ਦੀ ਆਬਾਦੀ ਇਸ ਵੇਲੇ 1 ਅਰਬ 30 ਕਰੋੜ ਤੋਂ ਟੱਪ ਗਈ ਹੈ। ਇਸ ਵੱਡੀ ਆਬਾਦੀ ਦੇ 1% ਹਿੱਸੇ ਕੋਲ, ਯਾਨੀ 1% ਹਿੱਸੇ ਕੋਲ ਕੁੱਲ 58% ਸੰਪਤੀ ਹੈ। ਯਾਨੀ 1 ਅਰਬ 30 ਕਰੋੜ ਵਸੋਂ ਵਾਲੇ ਭਾਰਤ ਦੇ ਵਿੱਚ 1% ਅਮੀਰਾਂ ਕੋਲ 58% ਕੁੱਲ ਦੇਸ਼ ਦੀ ਪੂੰਜੀ ਜਮ੍ਹਾਂ ਹੈ। ਸੋ ਇਹ ਜਿਹੜੀ ਪੂੰਜੀ ਦੀ ਇੱਕ ਜਮ੍ਹਾਂ ਮਖੌਰੀ ਕਹਿ ਲਈਏ, ਕੁਛ ਲੋਕਾਂ ਦੇ ਕੋਲ, ਕੁਛ ਲੋਕਾਂ ਦੇ ਕਬਜ਼ੇ ਹੇਠੇ ਪੂੰਜੀ ਦਾ ਹੋਣਾ, ਇਹ ਬਹੁਤ ਸਾਰੀਆਂ ਪਰੇਸ਼ਾਨੀਆਂ ਕੀ ਸਾਰੀਆਂ ਪਰੇਸ਼ਾਨੀਆਂ ਦਾ ਕਾਰਨ ਇਹ ਹੈ ਜਨਮਦਾਤਾ ਹੀ ਕਾਰਪੋਰੇਟ ਹੈ, ਜਿਹੜਾ ਕਿ ਪੂੰਜੀ ਨੂੰ ਆਪਣੇ ਆਲੇ ਦੁਆਲੇ ਇਕੱਠਾ ਕਰੀ ਜਾ ਰਿਹਾ, ਦੂਜਿਆਂ ਨੂੰ ਨੰਗ ਕਰੀ ਜਾ ਰਿਹਾ। ਸੋ ਇਹ ਖੱਪਾ ਜਿੰਨਾ ਚਿਰ ਮਿਟੇਗਾ ਨਹੀਂ, ਉਨਾ ਚਿਰ ਸੰਸਾਰ ਦੇ ਵਿੱਚ ਲੋਕਾਂ ਦਾ ਸੁਖੀ ਹੋਣਾ, ਗਰੀਬਾਂ ਦਾ ਅਮੀਰ ਹੋਣਾ, ਭੁੱਖਮਰਿਆਂ ਦਾ ਰੱਜਣਾ, ਬੇਘਰਿਆਂ ਦੇ ਸਿਰਾਂ ਤੇ ਛੱਤ ਵਾਲੀ, ਉਹ ਸੁਪਨਾ ਉਹਨਾਂ ਚਿਰ ਕਾਲਪਨਿਕ ਹੀ ਰਹੇਗਾ। ਪਰ ਪੂੰਜੀ ਦਾ ਕੀ ਹੈ ਕਿ ਹੁਣ ਇੱਥੇ ਕਾਰਪੋਰੇਟ ਹੈ ਜਿਹੜਾ ਉਹ ਪਹਿਲਾਂ ਤੇ ਸਿਰਫ ਆਪਣੇ ਹੱਥ ਅਜ਼ਮਾਉਂਦਾ ਸੀਗਾ
ਉਦਯੋਗ ਦੇ ਵਿੱਚ ਹੁਣ ਉਹਦੇ ਕਬਜ਼ੇ ਹੇਠ ਸੰਸਦ ਵੀ ਹੈ। ਇਕੱਲੇ ਸੰਸਾਧਨ ਹੀ ਨਹੀਂ, ਮੁਲਕ ਦੇ ਸੰਸਦ ਵੀ ਉਹਦੇ ਕਬਜ਼ੇ ਹੇਠ ਆ। ਜਿੱਥੋਂ ਚਾਹੁੰਦਾ ਉੱਥੇ ਦਾ ਲੈ ਲੈਂਦਾ ਹੈ। ਹੁਣ ਇੱਥੋਂ ਹੀ ਤੁਸੀਂ ਅੰਦਾਜ਼ਾ ਲਾ ਲਓ ਕਿ ਕਾਰਪੋਰੇਟ ਹੈ ਜਿਹੜਾ ਉਹ ਕਿਸ ਤਰ੍ਹਾਂ ਸਿਆਸਤਦਾਨਾਂ ਨਾਲ ਰਲ ਮਿਲ ਕੇ ਚੱਲਦਾ ਹੈ। ਇੱਥੇ ਸਾਡੀ ਸਰਕਾਰ ਬਦਲਣ ਵਾਲੀ ਹੈ ਤੇ ਸਰਕਾਰ ਦੇ ਜਿਹੜੇ ਨਵਾਬ ਸਨ ਉਹ ਹੁਣ ਆਪਣਾ ਸਾਰਾ ਕਾਰੋਬਾਰ ਸਮੇਟਣ ਲੱਗ ਪਏ ਆ। ਇਹ ਕਾਰੋਬਾਰ ਸਮੇਟ ਕਿਹਨਾਂ ਦੇ ਹੱਥਾਂ 'ਚ ਰਹੇ ਆ? ਜਿਨ੍ਹਾਂ ਨੇ ਇੱਥੇ 4G ਚਲਾਇਆ ਤੇ ਫਲਾਣਾ ਜੀਓ ਚਲਾਇਆ, ਉਹਨਾਂ ਨੂੰ ਦੇ ਰਹੇ ਆ ਕਿ ਜੇ ਤੇ ਸਰਕਾਰ ਆ ਗਈ ਤੇ ਫਿਰ ਅਸੀਂ ਚਲਾ ਲਾਂਗੇ, ਨਹੀਂ ਤੇ ਤੁਸੀਂ ਉਹਨਾਂ ਚਿਰ ਸਾਂਭ ਕੇ ਰੱਖੋ। ਸੋ ਇਹ ਜਿਹੜਾ ਸਾਰਾ ਕੁਝ ਚੱਲਦਾ ਪਿਆ, ਮਿਲ ਮਿਲਾ ਕੇ ਚੱਲਦਾ ਪਿਆ, ਇਹਦੇ ਤੋਂ ਸਾਫ਼ ਹੋਣ ਡਿਆ ਕਿ ਸਾਡੇ ਇੱਥੇ ਜਿਹੜਾ ਖੱਪਾ ਹੈ ਅਮੀਰ ਤੇ ਗਰੀਬ ਦਾ, ਇਹ ਹਾਲੇ ਹੋਰ ਵਧੇਗਾ। ਜਦੋਂ ਇਹ ਹੋਰ ਵਧੇਗਾ ਤੇ ਜਿਹੜੇ ਲੋਕ ਨਰਕ ਹੰਢਾ ਰਹੇ ਆ ਉਹਨਾਂ ਦਾ ਨਰਕ ਹੋਰ ਵੀ ਵਿਕਰਾਲ ਬਣ ਜਾਏਗਾ। ਜੀ ਜੀ ਜੀ, ਬਿਲਕੁਲ ਇਸੇ ਤਰ੍ਹਾਂ ਹੋਣਾ ਜੇ ਕੁਝ ਕੁ ਲੋਕਾਂ ਦਾ ਹੀ ਇਸ ਤੇ ਗਲਬਾ ਆ। ਤੇ ਅੱਗੇ ਆਪਾਂ ਕੇਜਰੀਵਾਲ ਦੇ ਸਰੋਪਾਅ ਦੀ ਗੱਲ ਕਰੀਏ ਕਿ ਉਸ ਦਾ ਵਿਵਾਦ ਕਾਫੀ ਮਗਿਆ ਹੋਇਆ ਆ। ਦੇਖੋ, ਅਰਵਿੰਦ ਕੇਜਰੀਵਾਲ ਦਾ ਜਿਹੜਾ ਸਰੋਪੇ ਦਾ ਮਸਲਾ ਹੈ ਉਹ ਬਹੁਤ ਪੇਚੀਦਾ ਜਿਹਾ ਹੈ। ਉਹ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਉਹ ਕਹਿੰਦੇ ਜੀ ਕਿ ਇਹਨਾਂ ਨੇ ਸਰੋਪਾ ਤਰਨਤਾਰਨ ਸਾਹਿਬ ਗੁਰਦੁਆਰੇ ਦੇ ਵਿੱਚ ਜਬਰੀ ਲਿਆ। ਜਿਹੜੇ ਕਿ ਮੇਜ਼ਬਾਨੀ ਕਰਦੇ ਪਏ ਸਨ, ਅਰਵਿੰਦ ਕੇਜਰੀਵਾਲ ਦੀ ਅਗਵਾਈ ਕਰਦੇ ਪਏ ਸਨ, ਉਹਨਾਂ ਦਾ ਕਹਿਣਾ ਕਿ ਅਸੀਂ ਭੇਟਾ ਲੈ ਕੇ ਭੇਟਾ ਦੇ ਕੇ ਅਸੀਂ ਸਰੋਪਾ ਲਿਆ ਤੇ ਅਸੀਂ ਆਪਣੇ ਪੱਧਰ ਤੇ ਪਾਇਆ, ਕਿਉਂਕਿ ਸਾਨੂੰ ਪਤਾ ਸੀ ਅਰਵਿੰਦ ਕੇਜਰੀਵਾਲ ਅੰਦਰ ਜਾਏਗਾ, ਮੱਥਾ ਟੇਕਣ ਜਾਏਗਾ, ਇਹਨਾਂ ਨੇ ਸਾਨੂੰ ਸਰੋਪਾ ਨਹੀਂ ਦੇਣਾ। ਸੋ ਇਹ ਬੜਾ ਪਚੀਦਾ ਜਿਹਾ ਵਿਵਾਦ ਆ। ਉਧਰ ਵਡੂੰਗਰ ਸਾਹਿਬ ਬੜੇ ਸਖਤ ਹੋਏ ਪਏ ਆ। ਉਹ ਹਮੇਸ਼ਾ ਉਹਨਾਂ ਲੋਕਾਂ ਤੇ ਜ਼ਿਆਦਾ ਸਖਤਾਈ ਵਿਖਾਉਂਦੇ ਆ ਜਿਹੜੇ ਅਕਾਲੀਆਂ ਦੇ ਵਿਰੋਧੀ ਹੁੰਦੇ ਆ। ਸੋ ਉਹ ਬੜੇ ਸਖਤ ਆ, ਕਹਿੰਦੇ ਜੇ ਅਸੀਂ ਇਨਵੈਸਟੀਗੇਸ਼ਨ ਕਰਾਵਾਂਗੇ, CCTV ਕੈਮਰੇ ਖੰਗਾਲਾਂਗੇ, ਇਹ ਕਰਾਂਗੇ, ਉਹ ਕਰਾਂਗੇ, ਜੋ ਕਰਾਂਗੇ, ਪਰ ਪਹਿਲਾਂ ਤੁਹਾਨੂੰ CCTV ਕੈਮਰੇ ਖੰਗਾਲ ਲੈਣੇ ਚਾਹੀਦੇ ਆ ਕਿ ਕੀ ਉਹਨਾਂ ਦੀ ਗੱਲ 'ਚ ਵਜ਼ਨ ਆ, ਕਿ ਉਹਨਾਂ ਦੀ ਗੱਲ 'ਚ ਸੱਚਾਈ ਹੈ ਜਾਂ ਤੁਹਾਡੇ ਬੰਦਿਆਂ ਦੀ ਗੱਲ 'ਚ ਸੱਚਾਈ ਹੈ, ਜਿਹੜੇ ਕਹਿੰਦੇ ਆ ਕਿ ਸਾਡੇ ਕੋਲ ਖੋ ਕੇ ਉਹਨਾਂ ਨੇ ਅਰਵਿੰਦ ਕੇਜਰੀਵਾਲ ਦੇ ਗੱਲ 'ਚ ਸਰੋਪਾ ਪਾ ਦਿੱਤਾ। ਮੈਂ ਮੰਨਣ ਨੂੰ ਤਿਆਰ ਨਹੀਂ ਕਿ ਜਿਹੜੇ ਲੋਕਾਂ ਨੇ ਇੰਨੇ ਘਾਟੇ ਖਾਧੇ ਆ ਕੁਝ ਦਿਨ ਪਹਿਲਾਂ, ਖਾਸ ਤੌਰ ਤੇ ਧਾਰਮਿਕ ਵਿਵਾਦਾਂ ਦੇ ਵਿੱਚ ਬਹੁਤ ਸਾਰੇ ਸਿਆਸੀ ਘਾਟੇ ਖਾਧੇ ਆ, ਉਹ ਇਸ ਤਰ੍ਹਾਂ ਦੀ ਕੋਈ ਆਪ ਉਧਰੀ ਕਰਨਗੇ। ਜੇ ਕੀਤੀ ਵੀ ਆ ਫਿਰ ਉਹਨਾਂ ਤੇ ਜੋ ਵੀ ਬਣਦੀ ਹੈ, ਕੋਈ ਜੋ ਵੀ ਇਹਨਾਂ ਦੇ ਅਕੀਦਤ ਦੇ ਮੁਤਾਬਕ ਜਾਂ ਧਾਰਮਿਕ ਰਹੁ ਰੀਤਾਂ ਦੇ ਮੁਤਾਬਕ ਜੋ ਵੀ ਬਣਦਾ ਉਹ ਗੱਲ ਕਰ ਦੇਣੀ ਚਾਹੀਦੀ ਹੈ। ਪਰ ਇਸ ਤਰ੍ਹਾਂ ਪ੍ਰੈਸ ਦੇ ਵਿੱਚ ਆ ਕੇ ਇਹ ਕਹਿਣਾ ਜੀ ਕਿ ਅਰਵਿੰਦ ਕੇਜਰੀਵਾਲ ਦੇ ਬੰਦਿਆਂ ਨੇ ਇਹ ਕੀਤਾ, ਉਹ ਕੀਤਾ, ਉਹ ਤੋਂ ਜਾਪਦਾ ਇਹ ਆ ਕਿ ਇਸ ਮਾਮਲੇ ਨੂੰ ਜਾਣ ਕੇ ਤੂਲ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨਹੀਂ ਤੇ ਪਹਿਲਾਂ ਸਬੂਤ ਹੱਥ 'ਚ ਲੈ ਕੇ ਫਿਰ ਗੱਲ ਕੀਤੀ ਜਾਣੀ ਚਾਹੀਦੀ ਸੀ। ਉਂਝ ਮੈਂ ਦੱਸ ਦਿਆਂ ਕਿ ਇਹ ਸਰੋਪੇ ਵਾਲਾ ਜਿਹੜਾ ਮਸਲਾ ਜਦੋਂ ਅਸੀਂ ਦੇਖਦੇ ਹਾਂ, ਇਤਿਹਾਸ ਵੀ ਦੇਖਦੇ ਹਾਂ, ਅਤੀਤ ਵੀ ਦੇਖਦੇ ਹਾਂ, ਇਹ ਸਰੋਪੇ ਵਾਲਾ ਮਸਲਾ ਸਾਨੂੰ ਚੱਕਰਾਂ 'ਚ ਪਾ ਜਾਂਦਾ ਹੈ। ਕਿਉਂਕਿ ਜੇ ਅਰਵਿੰਦ ਕੇਜਰੀਵਾਲ ਆਉਂਦਾ ਹੈ ਤੇ ਉਹਨੂੰ ਕਹਿੰਦੇ ਜੀ ਨਹੀਂ ਦੇਣਾ ਸਰੋਪਾ, ਪਰ ਜੇ ਅਡਵਾਨੀ ਜਿਹੜਾ ਆਪਣੀ ਕਿਤਾਬ 'ਚ ਇਕਬਾਲ ਕਰਦਾ ਹੈ ਕਿ ਅਸੀਂ ਇੰਦਰਾ ਨੂੰ ਮਜਬੂਰ ਕੀਤਾ ਸੀ ਦਰਬਾਰ ਸਾਹਿਬ ਤੇ ਅਟੈਕ ਕਰਵਾਉਣ ਲਈ, ਉਸ ਅਡਵਾਨੀ ਨੂੰ ਸਰੋਪਾ ਮਿਲ ਜਾਂਦਾ ਹੈ। ਜੇ ਕੈਪਟਨ ਅਮਰਿੰਦਰ ਸਿੰਘ ਆਉਂਦਾ ਹੈ ਤੇ ਉਹਨੂੰ ਕਹਿੰਦੇ ਕਿ ਨਹੀਂ ਮਿਲਣਾ ਸਰੋਪਾ ਤੈਨੂੰ ਕਿਉਂਕਿ ਤੂੰ ਦਾੜੀ ਰੰਗਦਾ, ਪਰ ਜੇ ਦਾੜੀ ਰੰਗਣ ਵਾਲਾ ਬਲਵੰਤ ਸਿੰਘ ਰਾਮੋਵਾਲੀਆ ਆਉਂਦਾ ਹੈ ਉਹਦੇ ਗੱਲ 'ਚ ਸਰੋਪਾ ਪੈ ਜਾਂਦਾ ਹੈ। ਜੇ ਨਰਿੰਦਰ ਮੋਦੀ ਟੋਪੀ ਪਾ ਕੇ ਆਉਂਦਾ ਹੈ ਤੇ ਉਹਦਾ ਮੁੱਦਾ ਨਿਬੇੜ ਦਿੱਤਾ ਜਾਂਦਾ ਹੈ ਕਿ ਨਹੀਂ ਇਹ ਗੈਰ ਸਿੱਖ ਆ। ਤੇ ਜੇ ਕੋਈ ਉਤਰਾ ਕੋਈ ਵਿਚਾਰਾ ਗੈਰ ਸਿੱਖ ਜਿਹੜਾ ਉਹ ਮਾੜਾ ਜਿਹਾ ਕਿਤੇ ਕੋਈ ਗਲਤੀ ਕਰ ਲਵੇ, ਪ੍ਰਕਰਮਾਂ 'ਚ ਉਹਨੂੰ ਚੋਬਦਾਰ ਹੈ ਜਿਹੜੇ ਉਹ ਚੋਬਾ ਮਾਰਦੇ ਆ। ਸੋ ਇਹ ਸਾਰਾ ਕੁਛ ਹੈ ਜਿਹੜਾ ਇਹ ਪੱਖਪਾਤੀ ਜਿਹਾ ਨਜ਼ਰ ਆਉਂਦਾ ਕਿ ਇੱਕ ਪਾਸੇ ਤੁਸੀਂ ਝੁਕ ਜਾਂਦੇ ਤੇ ਦੂਜੇ ਪਾਸੇ ਤੁਸੀਂ ਦੂਸਰੇ ਬੰਦੇ ਝੁਕੇ ਨੂੰ ਠੁੱਡੇ ਮਾਰਦੇ ਹੋ। ਇਹ ਗੱਲ ਨਹੀਂ ਹੋਣੀ ਚਾਹੀਦੀ। ਤੁਹਾਡੀ ਨੀਤੀ, ਤੁਹਾਡੀ ਜੋ ਵੀ ਰਹੁ ਰੀਤ ਆ ਉਹਦੀ ਨਜ਼ਰ ਦੇ ਵਿੱਚ ਸਾਰੇ ਬਰਾਬਰ ਹੋਣੇ ਚਾਹੀਦੇ ਆ। ਇਹ ਨਹੀਂ ਕਿ ਜਦੋਂ ਮਹਾਰਾਣੀ ਆ ਗਈ ਇੰਗਲੈਂਡ ਦੀ ਤੇ ਉਦੋਂ ਚੰਦਨ ਦੀ ਚੌਂਕੀ ਤੁਸੀਂ ਉੱਥੇ ਡਾ ਦਿਓ ਲੰਗਰ ਦੇ ਵਿੱਚ, ਤੇ ਜਦੋਂ ਕੋਈ ਆਮ ਬੰਦਾ ਜਾਵੇ ਤੇ ਉਹਨੂੰ ਤੁਸੀਂ ਉਸ ਨਿਗਾਹ ਦੇ ਨਾਲ ਦੇਖੋ ਕਿ ਇਹ ਆਮ ਆ, ਦੂਜੇ ਨੂੰ ਤੁਸੀਂ ਇਸ ਨਿਗਾਹ ਨਾਲ ਦੇਖੋ ਕਿ VIP ਆ। ਇਹ ਨਹੀਂ ਹੋਣਾ ਚਾਹੀਦਾ ਕਿਉਂਕਿ ਇਹਦੇ ਨਾਲ ਜੋ ਸਿੱਖ ਫਿਲਾਸਫੀ ਦਾ ਮੂਲ ਸਿਧਾਂਤ ਹੈ, ਭਾਈਵਾਲਤਾ, ਸਾਂਝੀ ਭਾਈਵਾਲਤਾ, ਉਹ ਕਿਤੇ ਨਾ ਕਿਤੇ ਪ੍ਰਭਾਵਿਤ ਹੁੰਦੀ ਹੈ। ਇਹਨਾਂ ਨੂੰ ਸਿਆਸਤ ਦੇ ਨਾਲ ਸਰੋਪਿਆਂ ਨੂੰ ਨਹੀਂ ਜੋੜਨਾ ਚਾਹੀਦਾ। ਤੈਅ ਕਰ ਲੈਣਾ ਚਾਹੀਦਾ ਕਿ ਕਿਹਨੂੰ ਦੇਣਾ ਕਿਹਨੂੰ ਨਹੀਂ ਦੇਣਾ, ਤਾਂ ਕਿ ਦੂਜਾ ਬੰਦਾ ਤਵੱਕੋ ਹੀ ਨਾ ਰੱਖੇ ਉੱਥੇ ਜਾ ਕੇ ਕਿ ਮੈਂ ਸਰੋਪਾ ਲੈਣਾ
ਤੇ ਜਾਂ ਫਿਰ ਜਿਹੜਾ ਦੂਜਾ ਲੈਣ ਦਾ ਹੱਕਦਾਰ ਹੈ ਉਹਨੂੰ ਇਹ ਨਾ ਇੱਧਰ ਉੱਧਰ ਵੇਖਣਾ ਪਵੇ ਕਿ ਹਾਂ ਮੈਂ ਇਹਨਾਂ ਦੀ ਪਾਰਟੀ ਦੇ ਨਾਲ ਨਹੀਂ ਤੇ ਮੈਨੂੰ ਜਾਣ ਕੇ ਸਰੋਪਾ ਨਹੀਂ ਦੇ ਰਹੇ। ਸੋ ਇੱਕ ਸਾਰਤਾ ਇਹਨਾਂ ਨੂੰ ਲਿਆਉਣੀ ਚਾਹੀਦੀ ਹੈ। ਬਿਲਕੁਲ ਜੀ, ਬਹੁਤ ਗਲਤ ਪਿਰਤ ਪਾਈ ਆ ਪਿਛਲੇ ਕੁਝ ਸਾਲਾਂ ਤੋਂ ਗੁਰੂ ਘਰਾਂ ਦੇ ਵਿੱਚ ਵੀ। ਤੇ ਆਪਾਂ ਜਾਂਦੇ ਜਾਂਦੇ ਇੱਕ ਤੁਸੀਂ ਪੰਛੀ ਝਾਤ ਮਾਰੋ ਪੰਜਾਬ ਦੀ ਇਲੈਕਸ਼ਨ ਤੇ, ਤੱਕੜੀ ਪੰਜਾ ਕੌਣ ਝਾੜੂ ਫੜ ਰਿਹਾ, ਕੌਣ ਪੰਜੇ ਤੇ ਬੈਠ ਰਿਹਾ ਤੇ ਕੌਣ ਤੱਕੜੀ ਚੋਂ ਡਿੱਗ ਰਿਹਾ। ਹਾਂਜੀ ਜੀ ਬਿਲਕੁਲ, ਚੋਣ ਸਰਗਰਮੀਆਂ ਬਹੁਤ ਹੀ ਜ਼ਿਆਦਾ ਭਖੀਆਂ ਪਈਆਂ ਨੇ ਤੇ ਅੱਜ ਕਾਂਗਰਸ ਨੇ ਜਿਹੜੀ 3 ਉਮੀਦਵਾਰਾਂ ਦੀ ਸੂਚੀ ਰਹਿੰਦੀ ਸੀ, ਕਿਉਂਕਿ 114 ਇਹਨਾਂ ਨੇ ਪਹਿਲਾਂ ਅਨਾਉਂਸ ਕਰ ਦਿੱਤੇ ਸੀ, 3 ਵੀ ਕਰ ਦਿੱਤੇ ਆ। ਇਹਦੇ ਚ ਇੰਦਰਵੀਰ ਬੁਲਾਰੀਆ ਜਿਹੜਾ ਕੁਝ ਦਿਨ ਪਹਿਲਾਂ ਤੱਕ ਅਕਾਲੀ ਸੀਗਾ, ਉਹ ਟਿਕਟ ਲੈ ਗਿਆ ਅੰਮ੍ਰਿਤਸਰ ਦੱਖਣੀ ਤੋਂ, ਲੁਧਿਆਣਾ ਪੂਰਬੀ ਤੋਂ ਸੰਜੀਵ ਤਲਵਾਰ। ਇਹ ਨਾਂ ਹੈਰਾਨ ਕਰਦਾ ਹੈ ਕਿਉਂਕਿ ਇੱਥੋਂ ਦਾਅਵਾ ਕਰਦਾ ਪਿਆ ਸੀ ਮਨੀਸ਼ ਤਿਵਾੜੀ ਜਿਹੜਾ ਕੇਂਦਰੀ ਮੰਤਰੀ ਸੀਗਾ ਕਿਸੇ ਸਮੇਂ ਦਾ, ਉਹਨੂੰ ਟਿਕਟ ਨਹੀਂ ਦਿੱਤੀ ਗਈ ਤੇ ਜਦ ਕਿ ਉਹਦੀ ਜਗ੍ਹਾ ਤੇ ਇੱਕ ਕਲਰ ਬੰਦਾ ਜਿਹੜਾ ਸੰਜੀਵ ਤਲਵਾਰ ਉਹ ਟਿਕਟ ਲੈ ਗਿਆ। ਮਨੀਸ਼ ਤਿਵਾੜੀ ਨੂੰ ਇਸ ਕਰਕੇ ਟਿਕਟ ਨਹੀਂ ਦਿੱਤੀ ਗਈ ਕਿਉਂਕਿ ਐਨ ਮੌਕੇ ਤੇ ਪਿਛਲੀਆਂ ਚੋਣਾਂ ਦੇ ਵਿੱਚ ਲੱਤ ਚੁੱਕਿਆ ਸੀ, ਜਾ ਕੇ ਹਸਪਤਾਲ ਪੈ ਗਿਆ ਸੀ, ਕਹਿੰਦਾ ਬਿਮਾਰ ਆ, ਮੈਂ ਨਹੀਂ ਜੀ ਚੋਣ ਲੜਨੀ। ਪਰ ਚੋਣ ਲੜਨ ਦਾ ਕਾਰਨ ਇਹ ਸੀਗਾ ਕਿ ਇਹ ਬੰਦਾ ਹਾਰ ਤੋਂ ਚੱਲਦਾ ਸੀ, ਸ਼ਾਇਦ ਇਸੇ ਗੱਲ ਦਾ ਇਹਦੇ ਤੋਂ ਬਦਲਾ ਲਿਆ ਗਿਆ। ਮੰਜੂ ਬਾਂਸਲ ਇਹ ਜਿਹੜੇ ਕਿ ਮੰਗਤ ਰਾਏ ਬਾਂਸਲ ਦੇ ਘਰੋਂ ਹੈ, ਮਾਨਸਾ ਤੋਂ ਇਹਨਾਂ ਨੂੰ ਟਿਕਟ ਮਿਲ ਗਈ ਹੈ। ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ ਇਹ ਦਮ ਭਰਿਆ, ਕਹਿੰਦਾ ਕਿ ਲੋੜ ਪਈ ਤੇ ਲਾਲੂ ਤੇ ਨੀਤਿਸ਼ ਨੂੰ ਅਸੀਂ ਪ੍ਰਚਾਰ ਲਈ ਲਿਆਵਾਂਗੇ। ਨੀਤਿਸ਼ ਤੇ ਚਲੋ ਠੀਕ ਹੈ ਬੰਦਾ, ਜੇ ਲਾਲੂ ਆ ਗਿਆ ਤੇ ਲੋਕਾਂ ਦੀਆਂ ਵੱਖੀਆਂ ਦਾ ਕੀ ਬਣੇਗਾ? ਇੱਕ ਪਾਸੇ ਸਿੱਧੂ, ਇੱਕ ਪਾਸੇ ਭਗਵੰਤ ਮਾਨ, ਇੱਕ ਪਾਸੇ ਲਾਲੂ ਤੇ ਇੱਕ ਪਾਸੇ ਸੁਖਬੀਰ ਸਿੰਘ ਬਾਦਲ। ਜੇ ਸਾਰੇ ਇਕੱਠੇ ਹੋ ਗਏ ਸਿਆਸਤ ਦੇ ਵਿੱਚ ਤੇ ਫਿਰ ਲੋਕਾਂ ਦੀਆਂ ਤੇ ਵੱਖੀਆਂ ਟੁੱਟ ਜਾਣਗੀਆਂ ਹੱਸ ਹੱਸ ਕੇ। ਉਧਰ ਗੁਰਕਮਲ ਕੌਰ ਜਿਹੜੀ ਕਿ 2 ਦਿਨ ਪਹਿਲਾਂ ਕਮਲ ਫੜ ਗਈ ਸੀ ਜਾ ਕੇ ਉੱਥੇ ਭਾਜਪਾ ਦਾ ਦਿੱਲੀ ਦੇ ਵਿੱਚ, ਉਹ ਦੁਬਾਰਾ ਫਿਰ ਕਮਲ ਨੂੰ ਛਡਾ ਕੇ ਵਾਪਸ ਕਾਂਗਰਸ ਚ ਆ ਗਈ ਹੈ। ਵੈਸੇ ਇਸ ਬੀਬੀ ਨੇ ਵੀ ਕਮਾਲ ਕੀਤੀ ਹੈ, 2-4 ਦਿਨਾਂ ਚ 3-4 ਪਾਰਟੀਆਂ ਦਾ ਗੇੜਾ ਲਾਈ ਹੈ। ਪਹਿਲੇ ਦਿਨ ਕਹਿੰਦੀ ਜੀ ਮੈਂ ਅਕਾਲੀਆਂ ਚ ਚੱਲੀ ਆ, ਪ੍ਰੈਸ ਕਾਨਫਰੰਸ ਛੱਡ ਕੇ ਮੁੜ ਕੇ ਵਿੱਚੋਂ ਹੀ ਚਲੇ ਗਈ, ਕਹਿੰਦੀ ਜੀ ਕੈਂਸਲ ਹੋ ਗਈ ਸਲਾਹ। ਦੂਜੇ ਦਿਨ ਪਤਾ ਲੱਗਾ ਭਾਜਪਾ ਚ ਚਲੀ ਗਈ ਹੈ। ਹੁਣ ਚੌਥੇ ਦਿਨ ਪਤਾ ਲੱਗਾ ਕਿ ਵਾਪਸ ਕਾਂਗਰਸ ਦੇ ਵਿੱਚ ਆ ਗਈ ਹੈ। ਉਧਰ ਜਲਾਲਾਬਾਦ ਜਿਹੜਾ ਕਿ ਅਹਿਮ ਹਲਕਾ ਹੈ, ਉਤੋਂ ਵੀ ਇਹ ਖਬਰ ਹੈ ਜਿਹੜੀ ਕਾਂਗਰਸ ਲਈ ਖੁਸ਼ਗਵਾਰ ਨਹੀਂ, ਕਾਂਗਰਸ ਲਈ ਸੁਖਦ ਨਹੀਂ, ਕਿਉਂਕਿ ਹੰਸਰਾਜ ਜੋਸਨ ਜਿਹਨੂੰ ਟਿਕਟ ਦਿੱਤੀ ਗਈ, ਟਿਕਟ ਉੱਥੋਂ ਰਵਨੀਤ ਬਿੱਟੂ ਨੂੰ ਦਿੱਤੀ ਗਈ ਹੈ, ਪਰ ਹੰਸਰਾਜ ਜੋਸਨ ਹੈ ਜਿਹੜਾ ਉਹ ਆਪਣੇ ਪੱਧਰ ਤੇ ਅੱਜ ਪਰਚਾ ਭਰਾਇਆ ਕਾਂਗਰਸ ਵੱਲੋਂ ਕਿ ਕਾਂਗਰਸ ਦਾ ਉਮੀਦਵਾਰ ਮੈਂ ਆ। ਹਾਲੇ ਰਵਨੀਤ ਬਿੱਟੂ ਜਾਣਾ, ਉਹਦੇ ਜਾਣ ਤੋਂ ਪਹਿਲਾਂ ਜੋਸਨ ਉੱਤੇ ਪਰਚਾ ਭਰੀ ਖੜਾ। ਦੇਖੋ ਉਹ ਇਹਨੂੰ ਉੱਥੇ ਵੜਨ ਵੀ ਦਿੰਦਾ ਜਾਂ ਨਹੀਂ, ਵੋਟਾਂ ਤੇ ਦੂਰ ਦੀ ਗੱਲ ਆ। ਉਹ ਆਪਣੇ ਪੱਧਰ ਤੇ ਆਪਣੇ ਆਪ ਨੂੰ ਉਮੀਦਵਾਰ ਐਲਾਨ ਕੇ ਅੱਜ ਪਰਚਾ ਭਰਾਇਆ। ਸੋ ਇਹ ਕੁਝ ਗਤੀਵਿਧੀਆਂ ਸੀ। ਪਰ ਜਾਂਦਾ ਜਾਂਦਾ ਮੈਂ ਤੁਹਾਨੂੰ ਦੱਸ ਦੇਵਾਂ ਕਿ ਸੁਖਦੇਵ ਸਿੰਘ ਭੌਰ ਆ ਜਿਹੜੇ SGPC ਮੈਂਬਰ ਤੇ ਟੌੜਾ ਦੇ ਉਹ ਵਿਰਾਸਤ ਨੂੰ ਅੱਗੇ ਤੋਰਦੇ ਆ, ਉਹ ਵੀ ਅੱਜ ਝਾੜੂ ਫੜ ਕੇ ਬਹਿ ਗਏ ਆ। ਮਤਲਬ ਕਿ ਜਿਹੜੇ ਟੌੜੇ ਦੇ ਅੱਗੇ ਚੇਲੇ ਸੀਗੇ ਉਹ ਵੀ ਹੁਣ ਇਸ ਪਾਰਟੀ ਵੱਲ ਉਲਰਨ ਲੱਗ ਪਏ ਆ। ਇਤੋਂ ਜਾਪਦਾ ਹੈ ਕਿ ਕੁਝ ਦਿਨਾਂ ਤੱਕ ਜਿਹੜੀ ਕਾਂਗਰਸ ਥੋੜੀ ਜਿਹੀ ਅੱਗੇ ਜਾਂਦੀ ਦਿਸਦੀ ਸੀ ਆਮ ਆਦਮੀ ਪਾਰਟੀ ਤੋਂ, ਇਹਨਾਂ ਦਿਨਾਂ ਦੇ ਵਿੱਚ ਜਦੋਂ ਕਾਂਗਰਸ ਟਿਕਟਾਂ ਦੇ ਬਟਵਾਰੇ ਨੂੰ ਲੈ ਕੇ ਉਲਝੀ ਹੋਈ ਸੀ, ਉਹ ਉੱਥੇ ਬਗਾਵਤ ਦਾ ਸਾਹਮਣਾ ਕਰਦੀ ਪਈ ਸੀ। ਇਹਨਾਂ ਦਿਨਾਂ 'ਚ ਆਮ ਆਦਮੀ ਪਾਰਟੀ ਨੇ ਕੁਛ ਨਾ ਕੁਛ ਸਫਲਤਾ ਜਿਹੜੀ ਹਾਸਲ ਕੀਤੀ ਹੈ। ਜੀ ਬਿਲਕੁਲ, ਬੜਾ ਕੁਛ ਜਿਹੜਾ ਉੱਤੇ ਥੱਲੇ ਹੋ ਰਿਹਾ ਆ। ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਮਿੰਟੂ ਗੁਰਸਰੀਆ ਜੀ। ਜੀ ਸ਼ੁਕਰੀਆ ਜੀ। ਆਸੋ ਤੇ ਸਾਡੇ ਨਾਲ ਜੁੜੇ ਮਿੰਟੂ ਗੁਰਸਰੀਆ ਜੀ। ਇਸੇ ਦੇ ਨਾਲ ਸਾਡਾ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਹੁੰਦਾ ਹੈ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।